वाहेगुरु जी का खालसा वाहेगुरु जी की फतेह। गुरु प्यारी साध संगत जी, पंजाब दे हरियाणे दे संगतां दे सहयोग दे नाल पूरे देश भाई यूपी बिहार दी संगत किसान जिन्ने भी मोढे नाल मोढा ला के बैठे सी उन्हां दी जिੱਤ प्राप्त हो गई। लख लख बधाइयां सारिਆਂ ਨੂੰ। गुरमुख प्ले कर टीवी 84 इंडिया ਦੇ ਨਾਲ ਜੁੜਿਓ। मैं ਰਜਿੰਦਰ ਸਿੰਘ ਸਬਰਾਜ ਦਿੱਲੀ ਫਤਿਹ ਮੋਰਚਾ ਕਰਨ ਤੋਂ ਬਾਅਦ ਖਾਲਸਾਈ ਜਾਹੋ ਜਲਾਲ ਦੇ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਦੇ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਹੇਠ सरदार साहब की कहना चाहोगे जी? ਅੱਜ ਇਹ ਕਹਿਣਾ ਚਾਹੁੰਦੇ ਮੋਦੀ ਨੇ 3 ਕਾਲੇ ਕਾਨੂੰਨ ਲਾਗੂ ਕਰਕੇ ਪੰਜਾਬ ਦੇ ਕਿਸਾਨ ਦੀ ਕਮਰ ਤੋੜਤੀ ਸੀ। ਜੋ ਨਹੀਂ ਸੀ ਮੰਗਿਆ ਉਹ ਸਾਨੂੰ ਦੇਤਾ ਸੀ, ਮੰਗਿਆ ਡਾਕਟਰ ਸਵਾਮੀਨਾਥਨ ਕਮਿਸ਼ਨ। 26 ਤਰੀਕ ਨੂੰ ਆਹੀ ਬੈਰੀਅਰ ਸੀ। ਖੱਟੜ ਸਰਕਾਰ ਨੇ ਕੀ ਕਿਹਾ, ਜਾ ਨਹੀਂ ਸਕਦੇ। ਤੇ ਬੀਬੀ ਰੋੜਾ ਕਹਿੰਦੀ ਮੇਰੀ ਮੈਂ ਅਸਤੀਫਾ ਦੇ ਦੂੰਗੀ। ਸਿੰਘਾਂ ਨੇ ਬਾਰਡਰ ਤੋੜ ਕੇ ਨੰਗੇ ਆ। ਸਾਨੂੰ ਨਸਲਾਂ ਤੇ ਫਸਲਾਂ ਦੀ ਜਿਹੜੀ ਫਿਕਰ ਸੀ, ਅੱਜ ਅਸੀਂ ਨਸਲ ਨੂੰ ਵੀ ਬਚਾ ਲਿਆ ਤੇ ਆਪਣੀ ਫਸਲ ਨੂੰ ਵੀ ਬਚਾ ਲਿਆ। ਕਿਉਂਕਿ ਸਾਨੂੰ ਸਾਰੇ ਰਾਜ ਕਹਿੰਦੇ ਜਿੱਤ ਕੇ ਆਏ ਨੂੰ ਜੀ ਆਇਆਂ, ਅੱਗੇ ਜੰਗ ਜਾਰੀ ਹੈ ਯੋਧਿਓ। ਇਸ ਕਰਕੇ ਇਹ ਹੁਣ ਸਾਡੇ ਬਾਰਡਰ ਖੋਲ੍ਹਣੇ ਚਾਹੀਦੇ ਆ। ਸੁਲੇਮਾਨ ਕੀ ਹਸੈਨੀ ਵਾਲਾ ਤੇ ਵਾਘਾ ਬਾਰਡਰ ਖੋਲ੍ਹਣਾ ਚਾਹੀਦਾ WTO ਦੇ ਮੁਤਾਬਕ। ਜਿਹੜਾ ਕਿਸਾਨ ਹੈ ਉਹ ਆਪਣੀ ਫਸਲ ਬਾਰਡਰ ਦੀ ਬੰਦਰਗਾਹ ਤੇ ਵੇਚ ਸਕੇ। ਇਸ ਕਰਕੇ ਸਾਨੂੰ ਘਸਿਆਰਾ ਬਣਾ ਕੇ ਚਾਉਣਾ ਚਾਹੁੰਦੇ ਆ। ਜਦੋਂ ਇੰਡੀਆ ਦੇ ਸੈਨ ਹੀ ਹੋਏ ਆ, ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ। ਪਰ ਸਰਕਾਰਾਂ ਦੇ ਵੱਲੋਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਵੱਲੋਂ ਹਰ ਵਾਰ ਜਿਹੜਾ ਹੈ ਬਾਰਡਰ ਨੂੰ ਲੈ ਕੇ ਰਾਜਨੀਤੀ ਖੇਡੀ ਜਾਂਦੀ ਹੈ। ਕਿਸੇ ਨੇ ਰਾਜਨੀਤੀ ਨਹੀਂ ਖੇਡੀ। ਆ ਜਿਹੜੇ ਸਾਡੇ ਕੋਈ ਰਾਜਨੀਤੀ ਖੇਡਣ ਵਾਲੇ ਨਹੀਂ। ਲਗਾਤਾਰ ਸਰਦਾਰ ਸਿਮਰਨਜੀਤ ਸਿੰਘ ਮਾਨ 1990 'ਚ ਪਤਾ ਕੀ ਸੀ ਕਹਿੰਦਾ? ਉਹ ਫਿਰੋਜ਼ਪੁਰ 'ਚ ਗਿਆ ਸੀ। ਉਹਨੂੰ ਕਹਿੰਦੇ ਤੁਹਾਨੂੰ ਕੀ ਦੇਵਾਂਗਾ? ਉਹ ਕਹਿੰਦਾ ਮੈਂ ਬਾਰਡਰ ਖੋਲ੍ਹ ਕੇ ਦੇਵਾਂਗਾ। ਕਾਂਗਰਸ ਨੇ BJP ਨੇ ਕਿਹਾ ਇਹ ਮਾਨ ਸਾਹਿਬ ਅੱਤਵਾਦ ਲੈ ਕੇ ਆਏਗਾ। ਅੱਜ ਸਾਰੇ ਮੋਮਬੱਤੀਆਂ ਜਗਾਉਂਦੇ ਫਿਰਦੇ ਉਸੇ ਗੱਲ ਤੇ ਬਾਰਡਰ ਇੱਕ ਦਿਨ ਖੁੱਲਣਗੇ। ਇਹ ਆਜ਼ਾਦੀ ਅਸੀਂ ਲੈ ਕੇ ਜਾਵਾਂਗੇ। ਮੋਦੀ ਦੀ ਹਿੱਕ ਚੋਂ ਗੱਲਾਂ ਕੱਢਤਾ ਸਿੱਖਾਂ ਨੇ। ਇਹ ਪੰਥ ਦੀ, ਕੌਮ ਦੀ, ਨਿਹੰਗਾਂ ਸਿੰਘਾਂ ਦੀ, ਸਾਰਿਆਂ ਦੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਗੱਲਬਾਤ ਕੀਤੀ ਹੈ। ਪੰਜ ਪਿਆਰੇ ਸਾਹਿਬਾਨ ਜਿਹੜਾ ਹੈ ਸੁਸ਼ੋਭਿਤ ਹੋ ਕੇ ਬਿਰਾਜਮਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਆ ਰਹੇ ਨੇ। ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਖਾਲਸਾਈ ਜਾਹੋ ਜਲਾਲ ਨੂੰ ਪਰਨਾਇਆ ਹੋਇਆ ਖਾਲਸਾ ਪੰਥ ਕਿਵੇਂ ਦਿੱਲੀ ਫਤਿਹ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤਦਾ ਹੈ। ਜਦੋਂ ਸਿੱਖਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਵੀ ਖਾਲਸੇ ਨੇ ਕਈ ਵਾਰ ਦਿੱਲੀ ਫਤਿਹ ਪ੍ਰਾਪਤ ਕੀਤੀ ਹੈ। ਪਰ ਇਸ ਵਾਰ ਵੀ ਕਿਸਾਨੀ ਘੋਲ ਸੀ, ਜਿਹੜਾ ਕਿਸਾਨੀ ਅੰਦੋਲਨ ਸੀ, ਚਾਹੇ ਉਹ ਤਮਾਮ ਵਰਗਾਂ ਦੇ ਨਾਲ ਸੰਬੰਧਿਤ ਸੀ, ਪਰ ਉਸ ਨੂੰ ਫਤਿਹ ਪ੍ਰਾਪਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ। ਸਰਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੂਪ ਜਾ ਰਿਹਾ ਹੈ। ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਫੌਜ ਆ ਰਹੀ ਹੈ। ਇੱਥੇ ਗੁਰੂ ਕਾ ਖਾਲਸਾ ਜਾ ਰਿਹਾ। ਬਾਬਾ ਜੀ ਕੀ ਕਹਿਣਾ ਚਾਹੋਗੇ? ਸਾਰੀ ਸਾਧ ਸੰਗਤ ਦਾ ਹੀ ਬੜਾ ਧੰਨਵਾਦ ਕਰਦੇ ਆ। ਪੰਜਾਬ ਦਾ, ਹਰਿਆਣੇ ਦੇ ਸੰਗਤਾਂ ਨੇ ਦੇਖੋ ਕਿੰਨਾ ਵੱਡਾ ਯੋਗਦਾਨ ਫੁੱਲ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਪੂਰੇ ਜਾਹੋ ਜਲਾਲ ਨਾਲ ਖਾਲਸੇ ਪੰਥ ਵੱਲੋਂ, ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ ਇਹ ਜਿਹੜਾ ਜਾਹੋ ਜਲਾਲ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਫਤਿਹ ਮਾਰਚ, ਸਾਰੀ ਸਾਧ ਸੰਗਤ ਨੂੰ, ਹਰਿਆਣੇ ਵਾਲਿਆਂ ਨੂੰ ਬੜੀ ਵਧਾਈ ਦੇਣੇ ਜਿਨ੍ਹਾਂ ਨੇ ਇੰਨਾ ਵੱਡਾ ਸਵਾਗਤ ਕੀਤਾ। ਜਿਹੜਾ ਹੀ 1 ਸਾਲ ਤੋਂ ਸੰਘਰਸ਼ ਸਾਰਿਆਂ ਨੇ ਸਾਂਝਾ ਲੜਿਆ। ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਜੀ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਕਿ ਇਹ ਪੰਜਾਬ ਦੇ ਲੋਕਾਂ ਵਾਸਤੇ, ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਵਾਸਤੇ ਵੀ ਪ੍ਰੇਰਨਾ ਸਰੋਤ ਹੋਵੇਗਾ? ਚਲੋ ਇਹ ਨੌਜਵਾਨ ਪੀੜ੍ਹੀ ਨੂੰ ਦੇਖਣਾ ਚਾਹੀਦਾ ਨਹੀਂ ਪੰਜਾਬ ਨੂੰ ਕਿਵੇਂ ਬਚਾਉਣਾ। ਦੇਖੋ ਸਾਡਾ ਪੰਜਾਬ ਚਿੱਟੇ ਨੇ ਖਾ ਲਿਆ ਫੜ ਕੇ। ਕਿੰਨੇ ਰੋਜ਼ ਦੇ ਨੌਜਵਾਨ ਪੰਜਾਬ ਦੇ ਵਿੱਚ ਮਰਦੇ। ਇਸ ਕਰਕੇ ਸਾਡੀ ਨਵੀਂ ਪੀੜ੍ਹੀ ਨੂੰ ਸੇਧ ਲੈ ਕੇ ਨਵਾਂ ਕੋਈ ਵਧੀਆ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਦੀ ਲੋੜ ਹੈ। ਅੱਜ ਜਿਹੀ ਪੰਜਾਬ ਬਚਾਉਣਾ ਹੈ। ਨਹੀਂ ਤਾਂ ਦੇਖੋ ਅਸੀਂ ਕਦੀ ਕੋਈ ਉਹੀ ਸਰਕਾਰਾਂ, ਅਸੀਂ ਕਹਿੰਦੇ ਵੀ ਨਵਾਂ ਯੂਥ ਉੱਠ ਕੇ ਕੋਈ ਵਧੀਆ ਪੰਜਾਬ ਲਈ ਸੋਚੇ ਜਿਹੜਾ ਪੰਜਾਬ ਦਾ ਬਚਾਅ ਹੋ ਸਕੇ। ਸਟੇਜ ਦੇ ਉੱਪਰ ਕਿਸਾਨ ਸੰਯੁਕਤ ਮੋਰਚੇ ਦੇ ਉੱਪਰ ਕੁਝ ਅਜਿਹੀਆਂ ਤਾਕਤਾਂ ਸੀ ਜਿਹੜੀਆਂ ਸਿੱਖ ਪੰਥ ਨੂੰ, ਖਾਲਸਾ ਪੰਥ ਨੂੰ ਹਰ ਵਾਰ ਟਾਰਗੇਟ ਕਰਦੀਆਂ ਰਹੀਆਂ ਨੇ, ਚਾਹੇ ਉਹ ਬਿਆਨਬਾਜ਼ੀ ਦੇ ਰਾਹੀਂ ਹੋਣ, ਚਾਹੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਣ। ਕਿ ਅੱਜ ਉਹਨਾਂ ਦੇ ਮੂੰਹੋਂ ਹੀ ਖਾਲਸਾ ਪੰਥ ਦੀ ਬਾਬਤ, ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦੀ ਬਾਬਤ ਸ਼ਬਦ ਕਹੇ ਗਏ ਨੇ ਕਿ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਤਾਂ ਕੀ ਦੇਖਿਆ ਜਾਵੇ ਕਿ ਜਿਹੜੀ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਸਿੱਖੀ ਦੇ ਪ੍ਰਤੀ, ਗੁਰੂ ਕੀ ਲਾਡਲੀ ਫੌਜ ਦੇ ਪ੍ਰਤੀ ਕੁੜੱਤਣ ਭਰੀ ਹੋਈ ਸੀ, ਕਿ ਉਹ ਰਵੱਈਆ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲ ਹੋ ਜਾਵੇਗਾ? ਚਲੋ ਦੇਖੋ ਲੀਡਰਾਂ ਦਾ ਸੋਚ ਹੈ ਉਹਨਾਂ ਸੰਯੁਕਤ ਮੋਰਚੇ ਵਾਲੇ ਦੀ। ਸਾਰੇ ਲੀਡਰ ਨਹੀਂ ਮਾੜੇ ਹੁੰਦੇ, ਕਈ ਵਿੱਚ
ਥੋੜੇ ਬਹੁਤੇ ਹੁੰਦੇ ਆ, ਪਰ ਦੇਖੋ ਕਿੰਨੀ ਵੱਡੀ ਇੱਕ ਸੋਚ ਦਾ ਬਦਲਾਅ ਆ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੁਰੀ ਸਿੰਘੂ ਬਾਰਡਰ ਤੋਂ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਾਰਾ ਸੰਘਰਸ਼ ਵੀ ਚੱਲਿਆ। ਗੁਰੂ ਗ੍ਰੰਥ ਸਾਹਿਬ ਇੱਕ ਸਾਰ ਰਹੇ ਵੀ, ਅੱਜ ਵੀ ਉਹਨਾਂ 'ਚੋਂ ਇੱਕ ਵੀ ਲੀਡਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾ ਰਿਹਾ। ਸਾਰੇ ਦੇਖ ਲਓ ਇਕੱਲੇ ਚੱਲ ਗਏ, ਕਿੱਡੀ ਮਾੜੀ ਗੱਲ ਆ। ਇਹ ਉਹਨਾਂ ਦੀ ਆਪਣੀ ਸੋਚ ਆ। ਇਹ ਸਾਡੇ ਪੰਜਾਬ ਨੂੰ ਦੇਖਣਾ ਪਏਗਾ, ਦੇਸ਼ ਵਿਦੇਸ਼ ਨੂੰ ਦੇਖਣਾ ਪਏਗਾ। ਅੱਜ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ, ਨਿਸ਼ਾਨ ਸਾਹਿਬ ਦੀ ਤਾਬੇ ਹੇਠ ਸਾਰੀ ਸੰਗਤ ਪੰਜਾਬ ਦੀ ਦੇਖੋ ਕਿੱਡਾ ਜਾਹੋ ਜਲਾਲ ਦੇ ਨਾਲ ਹਰਿਮੰਦਰ ਸਾਹਿਬ ਨਗਰ ਕੀਰਤਨ ਲੈ ਕੇ ਜਾ ਰਹੀ ਹੈ। ਅੱਜ ਉਹ ਲੀਡਰਾਂ ਨੂੰ ਇਹ ਸੋਚਣਾ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਲਾ ਵਰਤੀ ਤੇ ਕਾਨੂੰਨ ਰੱਦ ਹੋਏ। ਅੱਜ ਗੁਰੂ ਨਾਨਕ ਪਾਤਸ਼ਾਹ ਦਾ ਨਗਰ ਕੀਰਤਨ ਜਾ ਰਿਹਾ ਤੇ ਇੱਕ ਵੀ ਲੀਡਰ ਨਾਲ ਨਹੀਂਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅਪਾਰ ਬਖਸ਼ਿਸ਼ ਦਾ ਸਦਕਾ ਗੁਰੂ ਕੇ ਖਾਲਸੇ ਨੇ ਜਿਹੜਾ ਇਸ ਮੁਹਿੰਮ ਨੂੰ ਸਰ ਕੀਤਾ ਹੈ, ਕਿਉਂਕਿ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਸੱਚਮੁੱਚ ਪੰਜਾਬ ਦੇ ਜੰਮਿਆਂ ਨੂੰ ਸ਼ੁਰੂ ਤੋਂ ਮੁਹਿੰਮਾਂ ਪੈਂਦੀਆਂ ਆਈਆਂ ਨੇ, ਚਾਹੇ ਉਹ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ, ਹੋਂਦ ਨੂੰ ਬਚਾਉਣ ਵਾਸਤੇ ਸਿੰਘਾਂ ਨੇ ਸੰਘਰਸ਼ ਕੀਤਾ ਹੋਵੇ। ਪਰ ਅੱਜ ਵੀ ਮੌਜੂਦਾ ਦੌਰ ਦੇ ਵਿੱਚ ਵੀ ਪੰਜਾਬ ਦੇ ਵਾਰਸਾਂ ਨੇ, ਪੰਜਾਬ ਦੇ ਬਸ਼ਿੰਦਿਆਂ ਨੇ, ਉਹਨਾਂ ਤਮਾਮ ਭਾਰਤ ਦੇ ਕਿਰਤੀ ਲੋਕਾਂ ਨੇ ਵੱਡਾ ਸੰਘਰਸ਼ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਬੁਲੰਦੀਆਂ ਨੂੰ ਛੋਇਆ ਹੈ, ਫਤਿਹ ਪ੍ਰਾਪਤ ਕੀਤੀ ਹੈ। ਕਿਹਾ ਜਾਂਦਾ ਸੀ ਕਿ ਇਹ ਜਿਹੜੇ ਲੋਕ ਹੈ ਵਿਚਾਲੇ ਛੱਡ ਕੇ ਚਲੇ ਜਾਂਦੇ ਨੇ, ਪਰ ਇਹ ਗੁਰੂ ਕਾ ਖਾਲਸਾ ਪੰਜਾਬ ਦਾ ਪਹਿਰੇਦਾਰ ਬਣ ਕੇ ਆਪਣਾ ਵੱਡਾ ਰੋਲ ਅਦਾ ਕਰਦਾ ਰਿਹਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਤਿਹਾਸ ਗਵਾਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੁਰੂ ਕਾ ਖਾਲਸਾ ਇਸੇ ਤਰ੍ਹਾਂ ਪੰਥ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ, ਉਹਨਾਂ ਕਿਰਤੀ ਲੋਕਾਂ ਵਾਸਤੇ ਜਿਸ ਕਿਰਤੀ ਲੋਕ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿਧਾਂਤ ਦਿੱਤਾ ਹੈ, ਗਊ ਗਰੀਬ ਦੀ ਰੱਖਿਆ ਕਰਨ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿਧਾਂਤ ਦਿੱਤਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਦਾ ਰਹੇਗਾ। ਇੱਥੇ ਬਾਬਾ ਰਾਜਾ ਰਾਜ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਬਾਬਾ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਅੱਜ ਦਿੱਲੀ ਫਤਿਹ ਪ੍ਰਾਪਤ ਕਰਕੇ ਆਏ ਹੋ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਤੇ ਕਿਸ ਤਰ੍ਹਾਂ ਦਾ ਬਾਬਾ ਜੀ ਤੁਹਾਡਾ ਤਜਰਬਾ ਰਿਹਾ ਦਿੱਲੀ ਸੰਘਰਸ਼ ਦੇ ਦੌਰਾਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਦੇ ਵਿੱਚ, ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਜੋ ਕੱਲ੍ਹ ਤੋਂ ਲੈ ਕੇ ਸਿੰਘੂ ਮਾਰਚ ਤੋਂ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਖਾਲਸਾ ਫਤਿਹ ਮਾਰਚ ਕੱਢਿਆ ਜਾ ਰਿਹਾ। ਅੱਜ ਸਵੇਰ ਤੋਂ ਲੈ ਕੇ ਕਰਨਾਲ ਤੁਰੇ ਹੋਏ ਹਾਂ। ਇਸ ਟਾਈਮ ਸਿੰਘੂ ਬਾਰਡਰ ਤੇ ਪਹੁੰਚੇ ਹਾਂ ਤੇ ਅੱਗੇ ਫਤਿਹਗੜ੍ਹ ਸਾਹਿਬ ਪੜਾ ਲਾਉਣਾ। ਸੰਗਤਾਂ ਇਹ ਪਲ ਉਡੀਕਦੀਆਂ ਸੀ ਵੀ ਕਦੋਂ ਉਹ ਆਉਣਗੇ, ਕਦੋਂ ਸਾਡੀ ਫੌਜ, ਜਦੋਂ ਸਾਡੇ ਕਿਸਾਨ ਵੀਰ, ਮਜ਼ਦੂਰ ਵੀਰ, ਖਾਲਸਾ ਫੌਜ ਕਦੋਂ ਮੋਰਚਾ ਜਿੱਤ ਕੇ ਵਾਪਸ ਆਊਗੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਅੱਜ ਥੋਂ ਪਰ ਥੋਂ ਸੰਗਤਾਂ ਵੱਲੋਂ ਪੂਰੇ ਜੋਸ਼ ਜੋ ਨਾਲ, ਪੂਰੇ ਚਾਵਾਂ ਦੇ ਨਾਲ ਗੁਰੂ ਸਾਹਿਬ ਦਾ ਸਤਿਕਾਰ, ਪੰਜਾਂ ਪਿਆਰਿਆਂ ਦਾ, ਨਿਹੰਗ ਸਿੰਘ ਫੌਜਾਂ, ਦਲਾਂ ਦੇ ਪੰਥਾਂ ਦੇ ਮੁਖੀਆਂ ਦਾ, ਸੰਗਤ ਦਾ ਸਤਿਕਾਰ ਬਹੁਤ ਚੜ੍ਹਦੀ ਕਲਾ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਦੇਖਦੇ ਹੋ ਕਾਫਲਾ ਬਹੁਤ ਤਕੜਾ। ਅਸੀਂ ਸਵੇਰੇ ਉੱਥੋਂ ਤਕਰੀਬਨ 10 ਸਾਢੇ 10 ਵਜੇ ਆਰੰਭ ਹੋਇਆ ਸੀ ਤੇ ਇੱਥੇ 7 ਵੱਜ ਗਿਆ ਸਮੂਹ ਬਾਰਡਰ ਤੇ ਜਾਂਦਿਆਂ ਨੂੰ। ਦੇਖੋ ਕਿੰਨਾ ਟਾਈਮ ਹੋ ਜਾ, ਰਾਤ ਵੀ 12 ਵਜੇ ਸਮਾਪਤੀ ਹੋਈ ਸੀ। ਸਿੰਘਾਂ ਦੇ ਵਿੱਚ, ਸੰਗਤ ਦੇ ਵਿੱਚ ਪਿਆਰ ਹੀ ਇੰਨਾ, ਉਹ ਪਲਾਂ ਨੂੰ ਉਡੀਕਦੀਆਂ ਸੀ। ਉਹ ਪਲ ਆ ਸਤਿਗੁਰੂ ਨੇ ਦੇਤੇ ਆ ਸਾਨੂੰ। ਇਹ ਜਿੱਤ ਆ ਜਿਹੜੀ ਦਿੱਲੀ 20ਵੀਂ ਵਾਰ ਜਿਹੜੀ ਫਤਿਹ ਖਾਲਸੇ ਪੰਥ ਨੇ ਕੀਤੀ ਹੈ, ਪਹਿਲਾਂ 18ਵੀਂ ਸਦੀ ਦੇ ਵਿੱਚ ਹੋਈ ਸੀਗੀ, ਹੁਣ ਇਹ ਐਸ 21 ਸਨ 21 ਦੇ ਵਿੱਚ ਹੋਈ ਆ। ਬਹੁਤ ਮੁੱਦਤਾਂ ਬਾਅਦ ਮੈਂ ਕਹਿੰਦਾ ਵੀ ਇਹ ਮੋਰਚਾ ਖਾਲਸਾ ਪੰਥ ਨੇ ਕਿਸਾਨਾਂ ਤੇ ਮਜ਼ਦੂਰਾਂ ਰਲ ਕੇ ਫਤਿਹ ਕੀਤਾ। ਬਹੁਤ ਸਮਾਂ ਹੋ ਗਿਆ ਸੀ, ਇਹ ਪਹਿਲੀ ਵਾਰ ਐਡੀ ਵੱਡੀ ਜਿੱਤ ਮਿਲੀ ਆ। ਤੇ ਹਾਥੀ ਦੀ ਉਹ ਕਹਿੰਦੇ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਤੇ ਇਹਦੇ ਨਾਲ ਬਹੁਤ ਸਾਰਾ ਸਾਨੂੰ ਜਿਹੜਾ ਵੱਡਾ ਜਿਹੜਾ ਸਾਨੂੰ ਦੇਖੋ ਨੁਕਸਾਨ ਹੋਇਆ, ਉਹ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਆ ਹਨ, ਉਹਨਾਂ ਨੂੰ ਜਾਨਾਂ ਦਿੱਤੀਆਂ ਨੇ, ਉਹਨਾਂ ਦੀਆਂ ਜਿਹੜੀਆਂ ਗਈਆਂ ਜਾਨਾਂ ਉਹ ਅਜਾਈ ਨਹੀਂ ਗਈਆਂ। ਤੇ ਜਿਹੜਾ ਦੂਸਰਾ ਇੱਕ ਵੱਡਾ ਜਿਹੜਾ ਇਹਦੇ ਨਾਲ ਸਾਨੂੰ ਸੰਦੇਸ਼ ਮਿਲਿਆ ਵੱਡਾ, ਉਹ ਹੈਗਾ ਭਾਈਚਾਰਕ ਸਾਂਝ, ਜਿਹੜੀ ਅਸੀਂ ਪਿਆਰ ਲੈ ਕੇ ਚੱਲੇ ਹਾਂ ਸੰਗਤਾਂ ਦਾ। ਭਾਈਚਾਰਕ ਸਾਂਝ ਆ ਜਿਹੜੀ ਵੱਡੀ, ਉਹ ਅਸੀਂ ਲੈ ਕੇ ਜਾ ਰਹੇ ਹਾਂ। ਇਹ ਵੱਡਾ ਸੰਦੇਸ਼ ਭਾਈਚਾਰਕ ਸਾਂਝ ਦਾ ਤੇ ਉਸ ਭਾਈਚਾਰਕ ਸਾਂਝ ਦੇ ਨਾਲ ਕੋਈ ਨਹੀਂ 2 ਮਿੰਟ, ਕੋਈ ਗੱਲ ਨਹੀਂ 2 ਮਿੰਟ ਸਹੀ, ਉਹ ਕੋਈ ਨਹੀਂ ਤੇ ਭਾਈਚਾਰਕ ਸਾਂਝ ਅਸੀਂ ਲੈ ਕੇ ਜਾਂਦੇ ਹਾਂ। ਅਸੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਇਸੇ ਤਰ੍ਹਾਂ ਬਲ ਉਦਮ ਬਖਸ਼ਿਸ਼ ਕਰਨ, ਏਕੇ ਦੇ ਵਿੱਚ ਰਹਿ ਕੇ
ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਖਾਲਸਾ ਪੰਥ ਦਾ ਇਸੇ ਤਰ੍ਹਾਂ ਏਕਾ ਰੱਖਾਂਗੇ ਤੇ ਸਾਡੀ ਲੜਾਈ ਬੀਜੇਪੀ ਦੇ ਨਾਲ ਆ, ਸਾਡੀ ਲੜਾਈ ਆਰਐਸਐਸ ਦੇ ਨਾਲ ਆ। ਹਜੇ ਬਹੁਤ ਮੰਗਾਂ ਹਜੇ ਅਧੂਰੀਆਂ ਨੇ, ਪੰਜਾਬ ਦੀਆਂ ਵੀ ਪੰਥ ਦੀਆਂ ਵੀ, ਉਹ ਵੀ ਅਸੀਂ ਪੂਰੀਆਂ ਕਰਾਉਣੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਥੋਂ ਪਰ ਥੋਂ ਹੋ ਰਹੀ ਆ, ਉਹਦਾ ਇਨਸਾਫ ਵੀ ਲੈਣਾ ਤੇ ਕਾਨੂੰਨ ਬਣਾਏ ਜਾਣ ਸਰਕਾਰਾਂ ਵੱਲੋਂ ਕਿ ਘੱਟ ਤੋਂ ਘੱਟ ਫਾਂਸੀ ਜਾਂ ਉਹਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲੇ ਨੂੰ, ਚਾਹੇ ਕੋਈ ਵੀ ਗ੍ਰੰਥ ਹੋਵੇ। ਤੇ ਨਾਲ ਹੀ ਐਸਜੀਪੀ ਦੀਆਂ ਚੋਣਾਂ ਵੀ ਹੋਣ। ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਪੇਸ਼ ਕਰਦਾ ਜਿਨ੍ਹਾਂ ਨੇ ਬਹੁਤ ਬੜਾ ਯੋਗਦਾਨ ਦਿੱਤਾ। ਇੱਕ ਸਵਾਲ ਹੈ ਕਿ ਇੱਕ ਮਜ਼ਦੂਰ ਦਾ ਔਰ ਕਿਸਾਨ ਦਾ ਬਹੁਤ ਵੱਡਾ ਪਾੜਾ ਸੀਗਾ ਜਦੋਂ ਪੰਜਾਬ ਦੀ ਗੱਲ ਚੱਲਦੀ ਸੀ, ਚਾਹੇ ਉਹ ਜਦੋਂ ਕਿਸਾਨੀ ਨੂੰ ਲੈ ਕੇ ਗੱਲ ਚੱਲਦੀ ਹੈ ਮਜ਼ਦੂਰ ਦੀ ਔਰ ਕਿਸਾਨ ਦੀ, ਇੱਕ ਲੰਮਾ ਪਾੜਾ ਸੀ। ਪਰ ਕਿਸਾਨ ਸੰਯੁਕਤ ਮੋਰਚੇ ਦੇ ਦਰਮਿਆਨ ਜਿਹੜਾ ਸੀ ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਸਾਨੂੰ ਦੇਖਣ ਦੇ ਵਿੱਚ ਮਿਲਿਆ ਕਿ ਉਹੀ ਮਜ਼ਦੂਰ ਔਰ ਕਿਸਾਨ ਆਪਸ ਦੇ ਵਿੱਚ ਭਾਈ ਭਾਈ ਬਣ ਕੇ ਜਿਹੜੀਆਂ ਲੰਬੀਆਂ ਸਾਂਝਾਂ ਪਾ ਰਹੇ ਸੀ, ਪਿਆਰ ਪਾ ਰਹੇ ਸੀ। ਕਿ ਇਹ ਜਿਹੜਾ ਕਿਸਾਨ ਦਾ ਔਰ ਮਜ਼ਦੂਰ ਦਾ ਆਪਸੀ ਪਾੜਾ ਆ, ਕਿ ਇਹ ਲਗਾਤਾਰ ਜਿਹੜਾ ਹੁਣ ਏਕਤਾ ਧਾਰ ਚੁੱਕਾ ਹੈ, ਕਿ ਇਹ ਪੰਜਾਬ ਦੇ ਵਿੱਚ ਬਰਕਰਾਰ ਰਹੇਗਾ ਇਸੇ ਤਰ੍ਹਾਂ ਇਹ ਜਿਹੜਾ ਏਕਤਾ ਪਿਆਰ ਬਣਿਆ ਹੋਇਆ ਹੈ? ਦੇਖੋ ਇਹ ਜਿਹੜਾ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਦੇਖੋ ਜਿਵੇਂ ਉੱਥੇ ਭਾਈਚਾਰਕਤਾ ਏਕਤਾ ਕਾਇਮ ਕਰ ਰਹੀ ਆ, ਹੁਣ ਸਾਡਾ ਫਰਜ਼ ਇਹ ਆ ਵੀ ਅਸੀਂ ਇਸ ਭਾਈਚਾਰਕਤਾ ਏਕਤਾ ਕਿਸਾਨ ਮਜ਼ਦੂਰ ਨੂੰ ਕਾਇਮ ਰੱਖੀਏ। ਹੁਣ ਅਸੀਂ ਬਾਅਦ ਦੇ ਵਿੱਚ ਪੰਥ ਦਾ ਖਾਲਸੇ ਦਾ ਸਿੱਖੀ ਦਾ ਪ੍ਰਚਾਰ ਦਾ ਦੌਰਾ ਕਰਨਾ ਸਾਰੇ ਭਾਰਤ ਦੇ ਵਿੱਚ। ਸਿੱਖੀ ਜਿਹੜੇ ਸਾਡੇ ਖਤਮ ਹੁੰਦੀ ਜਾ ਰਹੀ ਆ ਪੰਜਾਬ ਦੇ ਵਿੱਚੋਂ, ਦੂਸਰੇ ਜਿਹੜੇ ਮਜ਼ਹਬ ਨੇ ਉਹ ਸਿੱਖੀ ਨੂੰ ਖਤਮ ਕਰਤੇ ਤੁਰੇ ਹੋਏ ਨੇ। ਤੇ ਸਾਡਾ ਇਹ ਪਹਿਲਾ ਫਰਜ਼ ਉਹ ਜੀ ਪਿੰਡਾਂ ਦੇ ਵਿੱਚ ਜਾਵਾਂਗੇ ਤੇ ਜਿਹੜੇ ਮਜ਼ਦੂਰਾਂ ਤੇ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਵਾਂਗੇ। ਤੇ ਸਾਡਾ ਪਹਿਲਾ ਕੰਮ ਦਾ ਗੁਰਦੁਆਰੇ ਸਾਹਿਬ ਪਿੰਡਾਂ ਦੇ ਵਿੱਚ ਇੱਕ ਕਰਾਏ ਜਾਣਗੇ, ਸੰਗਤਾਂ ਨੂੰ ਕਹਿ ਕੇ ਸ਼ਮਸ਼ਾਨ ਘਾਟ ਇੱਕ ਹੋਣਗੇ, ਫੇਰ ਹੀ ਭਾਈਚਾਰਕ ਸਾਂਝ ਬਣੂਗੀ ਨਾ। ਕਿਤੇ ਨਾ ਕਿਤੇ ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਤੇ ਸਿੱਖਾਂ ਦਾ ਸਰਵੋਤਮ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ, ਕਿਤੋਂ ਇਹ ਨਹੀਂ ਉੱਥੋਂ ਨਹੀਂ ਸੀ ਇਹ ਹੁਕਮ ਜਾਰੀ ਹੋਣੇ ਚਾਹੀਦੇ ਸੀ। ਪਰ ਉਹ ਸਮੇਂ ਦੇ ਜਿਹੜੀ ਹੈਗੇ ਸਰਕਾਰਾਂ ਨੇ ਆਪਦੇ ਅਧੀਨ ਕੀਤੇ ਹੋਏ ਨੇ ਤੇ ਕਿਸੇ ਦੇ ਹੱਕ ਸੱਚ ਪੱਲੇ ਹੈ ਨਹੀਂਗਾ, ਕੋਈ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਕ ਸਾਂਝ ਕਿਸਾਨਾਂ ਤੇ ਮਜ਼ਦੂਰਾਂ ਦੀ ਬਣੀ ਆ ਉਹ ਕਾਇਮ ਰਹਿ ਸਕੇ। ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਗੁਰਦੁਆਰੇ ਸਾਹਿਬ ਇੱਕ ਕਰਾਵਾਂਗੇ ਤੇ ਜਿਹੜੇ ਸਾਡੇ ਸ਼ਮਸ਼ਾਨ ਘਾਟ ਨੇ ਉਹ ਇੱਕ ਕਰਾਵਾਂਗੇ, ਤਾਂ ਕਿ ਜਿਹੜੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਬਣੀ ਰਹੇ। ਧੰਨਵਾਦ ਕਰਦੇ ਹਾਂ। ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਦੱਸਿਆ ਕਿ ਇਸ ਵਕਤ ਕਿਸਾਨੀ ਅੰਦੋਲਨ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਹੈ ਹੁਣ ਵਾਪਸ ਵੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਜਿਹੜਾ ਸੰਦੇਸ਼ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਸੀ, ਸਭੇ ਸਾਂਝੀਵਾਲ ਸੁਦਾਇਨ ਤੂੰ ਕੋਈ ਨਾ ਦਿਸੈ ਬਾਰਾ ਜੀਓ ਦਾ, ਉਸ ਸਾਂਝੀਵਾਲਤਾ ਦੇ ਉਪਦੇਸ਼ ਦੇ ਉੱਪਰ ਇਹ ਪਹਿਰਾ ਦਿੱਤਾ ਜਾਵੇਗਾ। ਭੈਣ ਜੀ ਦੇ ਨਾਲ ਗੱਲਬਾਤ ਕਰ ਲੈਂਦੇ ਆ, ਜਿਹੜੇ ਭੈਣ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਚੱਲ ਕੇ ਆ ਰਹੇ। ਭੈਣ ਜੀ ਇਹ ਕਿੱਥੋਂ ਚੱਲ ਕੇ ਆ ਰਹੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ। ਸਿੰਘੂ ਬਾਰਡਰ ਤੋਂ ਪੈਦਲ ਚੱਲ ਕੇ ਆ ਰਹੇ ਜੀ? ਜੀ ਹਾਂਜੀ, ਵਿੱਚ ਜਦੋਂ ਹਾਈਵੇ ਆਂਦਾ ਤਦੋਂ ਟਰਾਲੀ 'ਚ ਬੈਠਦੇ ਆ, ਜਦੋਂ ਸੰਗਤ ਹੁੰਦੀ ਆ ਤਦੋਂ ਪੈਦਲ ਪਾਲਕੀ ਸਾਹਿਬ ਦੇ ਨਾਲ ਹੁੰਦੇ ਆ। ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸਿੱਖ ਸੰਗਤ ਨੂੰ? ਸਿੱਖ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਾਂ ਚੜ੍ਹਦੀ ਕਲਾ 'ਚ ਗਏ ਸੀ, ਚੜ੍ਹਦੀ ਕਲਾ 'ਚ ਵਾਪਸ ਆ ਰਹੇ ਆ, ਜਿੱਤ ਕੇ ਵਾਪਸ ਆ ਰਹੇ ਆ। ਇਹ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਸੁਭਾਗਾ ਵਾ ਕਿ ਅਸੀਂ ਆਪਣੀ ਧਰਤੀ ਤੇ ਪੈਰ ਪਾਇਆ, ਆਪਣੇ ਪੰਜਾਬ 'ਚ ਪੈਰ ਪਾਇਆ ਵਾ। ਪੰਜਾਬ ਦੀ ਧੀ ਭੈਣ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਦੱਸਿਆ ਹੈ ਕਿ ਸਾਡੇ ਵਾਸਤੇ ਇਹ ਬਹੁਤ ਸੁਹਾਵਣਾ ਦਿਨ ਹੈ, ਕਿਉਂਕਿ ਲੰਮਾ ਸਮਾਂ 1 ਸਾਲ ਦਿੱਲੀ ਦੇ ਬਾਰਡਰਾਂ ਦੇ ਉੱਪਰ ਬਿਤਾਉਣ ਤੋਂ ਬਾਅਦ, ਲੰਬਾ ਸੰਘਰਸ਼ ਕਰਨ ਤੋਂ ਬਾਅਦ, ਪੋਹ ਦੀਆਂ ਕਕਰੀਲੀਆਂ ਬਰਫੀਲੀਆਂ ਰਾਤਾਂ ਦੇ ਵਿੱਚ, ਗਰਮੀ ਦੀਆਂ ਉਹਨਾਂ ਤਪਦੇ ਦਿਨਾਂ ਦੇ ਵਿੱਚ ਜਿਹੜਾ ਸੀ ਲੰਬਾ ਸੰਘਰਸ਼ ਕੀਤਾ, ਉਹਨਾਂ ਦੇ ਵਿੱਚ ਸਾਡੇ ਵੀਰਾਂ ਦੀਆਂ ਜਾਨਾਂ ਗਈਆਂ, ਜਿਹੜੇ ਤਮਾਮ ਵਰਗਾਂ ਦੇ ਲੋਕ ਸੀ ਉਹਨਾਂ ਦੀਆਂ ਜਾਨਾਂ ਗਈਆਂ। ਪਰ ਅੱਜ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਪੰਜਾਬ ਦੇ ਕਿਰਤੀ ਲੋਕਾਂ ਨੇ, ਭਾਰਤ ਦੇ ਕਿਰਤੀ ਲੋਕਾਂ ਨੇ ਇਸ ਮੁਹਿੰਮ ਨੂੰ ਸਰ ਕੀਤਾ ਹੈ। ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀਆਂ ਚੁਣੌਤੀਆਂ ਹੋ ਜਾਂਦੀਆਂ ਜਦੋਂ ਲੰਮਾ ਸਮਾਂ ਸੰਘਰਸ਼ ਚੱਲਦਾ ਹੈ, ਤਾਂ ਉਸ ਚੱਲਦੇ ਹੋਏ ਸੰਘਰਸ਼ ਦੇ ਦਰਮਿਆਨ ਇਸ ਤਰੀਕੇ ਦੇ ਨਾਲ ਜਿਹੜਾ ਹੈ ਲੰਮਾ ਸੰਘਰਸ਼ ਕਰਨਾ ਪੈ ਜਾਵੇ। ਔਰ ਦੂਜੇ ਪਾਸੇ ਇਹ ਹੁੰਦਾ ਹੈ ਕਿ ਜਦੋਂ ਹਕੂਮਤ ਦੇ ਨਾਲ ਬਾਰ-ਬਾਰ ਮੀਟਿੰਗਾਂ ਹੋਣ, ਹਕੂਮਤ ਹੈ ਜਿਹੜੀ ਉਹ ਆਪਣੇ ਅੜੀ ਵਾਲੇ ਰਵੱਈਏ ਦੇ ਉੱਪਰ ਉਸੇ ਤਰ੍ਹਾਂ ਟਸ ਤੋਂ ਮਸ ਨਾ ਹੋਵੇ, ਤਾਂ
उस समय जिहड़ी जित प्राप्त करना एक सिरड़ एक सिदक, वो सिदक केड़ा वो सिरड़ केड़ा है, वो गुरु पातशाह महाराज जी का सिरड़ गुरु पातशाह महाराज जी का बख्शिया होया सिदक ही फिर उस वक्त जिहड़ा काम करदा है। घर खलोरा जाके उन्होंने शंभू बैरीयर के नज़दीक शंभू बैरीयर के उपर नगर कीर्तन पुजा है। खालसा पंथ नाल है गुरु ग्रंथ साहब महाराज जी की अगवाई दे विच किस तरह खालसा पंथ का गुरु की निहंग सिंह जथेबंदियां का सिख संगत के वलों सन्मान किया जा रहा है, फुल्लां की वर्खा की जा रही है। सरगुरु पातशाह महाराज जी का शुकराना सिख संगत के वलों किया जा रहा है। तो बोले सुन हाल सत श्री अकाल दे जकारे सिख संगत वलों जज्बे रोह दे विच आके छड्डे जा रहे ने। सतगुरु पातशाह महाराज जी का शुकराना किया जा रहा है। ये लाइव तस्वीरां शंभू मोर्चे दियां ने, शंभू बार्डर दियां ने, जिथे शंभू मोर्चा भी किसी समय लगा सी, पर ये लाइव तस्वीरां दे विच तुसीं देख रहे हो कि गुरु ग्रंथ साहब महाराज जी पालकी दे विच बस दे विच सुशोभित ने। सिख संगत वड्डी तादाद दे विच गुरु ग्रंथ साहब महाराज जी का शुकराना करने वास्ते सरगुरु पातशाह महाराज जी के नगर कीर्तन का जीओ आया करने वास्ते शंभू बैरीयर के उपर पुजी है। लाइव तस्वीरों के विच अगे अगे गुरु की निहंग सिंह गुरु की लाडली फौज है। बहुत बड़ा संघर्ष किया खालसे ने, जिथे पंजाब के तमाम भारत उन्होंने अपना बनता होया योगदान पाया, उत्थे ही गुरु खालसे का इतिहास है कि इन्होंने बहुत वड्डी भूमिका निभाई है। सरगुरु पातशाह महाराज जी की ओट का सदका अज खालसे का जाहो जलाल, अज गुरु पंथ का जाहो जलाल देखने वाला है। देश विदेश की तस्वीरां सिख संगत जा रहा है, गलां दे विचों सिरों पाओ पा के उन्हों का सन्मान किया जा रहा है। सचमुच इस संघर्ष के पिछे जिहड़ी लड़न वाली ताकत सी वो गुरु पातशाह महाराज जी का इतिहास सी। गुरु पातशाह महाराज जी की वो बाणी सी जिस बाणी दे नाल भाई मनी सिंह जी जिस बाणी नूं पढ़ के वो अपना बंद बंद कटवाउण वास्ते तैयार तां हो जाते हैं, पर जालम दी जुल्म दी ईन मनण वास्ते जिहड़ा है किसी तरह का समझौता नहीं करते। ये इतिहास लड़दा, ये इतिहास
ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਨੌਜਵਾਨਾਂ ਨੂੰ, ਉਹਨਾਂ ਉਸ ਪੀੜ੍ਹੀ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰੇਰਨਾ ਦਿੰਦਾ ਹੈ। ਸੱਚਮੁੱਚ ਇਹ ਜੋ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਸਾਡੇ ਵਾਸਤੇ ਹੁਣ ਭਵਿੱਖ ਦੇ ਵਿੱਚ ਵੀ ਪ੍ਰੇਰਨਾ ਸਰੋਤ ਹੋਵੇਗਾ। ਸਾਡੀਆਂ ਪੀੜ੍ਹੀਆਂ ਇਸ ਇਤਿਹਾਸ ਨੂੰ ਦੇਖ ਕੇ, ਇਸ ਇਤਿਹਾਸ ਨੂੰ ਪੜ੍ਹ ਕੇ, ਸੱਚਮੁੱਚ ਕਰਕੇ ਆਪਣੇ ਲੰਮੇਰੇ ਸਮੇਂ ਤੱਕ, ਅੰਤਲੇ ਸਾਹਾਂ ਤੱਕ ਵੀ ਯਾਦ ਰੱਖਣਗੀਆਂ। ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਸਿੱਖ ਸੰਗਤ ਦੇ ਵੱਲੋਂ। ਖਾਲਸੇ ਦੇ ਜਾਹੋ ਜਲਾਲ ਦਾ ਜਿਹੜਾ ਝਲਕਾਰਾ ਚੱਲਿਆ ਨਹੀਂ ਜਾ ਰਿਹਾ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ। ਕਹਿ ਸਕਦੇ ਕਿ ਇੱਕ ਵਾਰ ਕਿਸਾਨਾਂ ਨੇ, ਕਿਰਤੀ ਭਾਈਚਾਰੇ ਨੇ ਹੱਦ ਕਰਕੇ ਦਿਖਾ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਲੈ ਕੇ ਆਉਣ ਵਾਲੇ ਖਾਲਸਾ ਪੰਥ ਨੂੰ ਸਤਿਕਾਰ ਦੇ ਕੇ, ਸਨਮਾਨ ਦੇ ਕੇ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹਨਾਂ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਉਹਨਾਂ ਸੰਘਰਸ਼ਾਂ ਨੂੰ ਵਿੱਢਿਆ ਜਾਂਦਾ ਹੈ। ਪਰ ਜਦੋਂ ਸੰਘਰਸ਼ ਸਮੇਟੇ ਜਾਂਦੇ ਨੇ, ਜਦੋਂ ਸੰਘਰਸ਼ ਦੀ ਸਮਾਪਤੀ ਹੁੰਦੀ ਹੈ, ਜਿਵੇਂ ਕਿਸਾਨੀ ਅੰਦੋਲਨ ਦੀ ਸਮਾਪਤੀ ਹੋਈ, ਤਾਂ ਜਿਹੜਾ ਖਾਲਸਾ ਪੰਥ ਦੀ ਜਿਹੜਾ ਸੱਚਮੁੱਚ ਕਰਕੇ ਤਨ ਮਨ ਤੋਂ ਸਿੱਖੀ ਰਹੁ ਨੀਤਾਂ ਨੂੰ ਪ੍ਰਣਾਇਆ ਹੋਇਆ ਸੀ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਕਬੂਲੀ। ਅਗਵਾਈ ਕਬੂਲ ਕੇ ਸ਼ੰਭੂ ਬਾਰਡਰ ਤੋਂ ਚਾਲਾ ਪਾਇਆ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਇਹ तमाम ਸਾਡੇ ਵਾਸਤੇ ਸਿੱਖਿਆਦਾਇਕ ਨੇ, ਪ੍ਰੇਰਨਾ ਸਰੋਤ ਨੇ। ਭਵਿੱਖ ਦੇ ਵਿੱਚ ਵੀ ਜਦੋਂ ਸੰਘਰਸ਼ ਚੱਲਣਗੇ ਤਾਂ ਖਾਲਸਾ ਪੰਥ ਦੀ ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘਾਂ ਦੀ ਗੱਲ ਵੀ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਸਭ ਤੋਂ ਮੂਰਲੇ ਕਤਾਰ ਦੇ ਵਿੱਚ ਆਵੇਗੀ। ਇਹ ਬਹੁਤ ਵੱਡਾ ਦਿਨ ਹੈ ਅੱਜ ਖਾਲਸਾ ਪੰਥ ਵਾਸਤੇ, ਸਿੱਖ ਕੌਮ ਵਾਸਤੇ ਬਹੁਤ ਵੱਡਾ ਦਿਨ ਹੈ। ਨਿਹੰਗ ਸਿੰਘ ਫੌਜ ਦੇ ਵੱਲੋਂ, ਗੁਰੂ ਕੇ ਸਿੰਘਾਂ ਵੱਲੋਂ, ਸਿੱਖ ਸੰਗਤ ਵੱਲੋਂ ਜਿਹੜਾ ਹੈ ਸ਼ੰਭੂ ਬਾਰਡਰ ਤੋਂ ਹੁੰਦੇ ਹੋਏ ਰਾਜਪੁਰਾ ਆਇਆ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਾ ਕੇ ਅੱਜ 12 ਦਸੰਬਰ ਦਾ ਜਿਹੜਾ ਰਾਤ ਦਾ ਵਿਸ਼ਰਾਮ ਕੀਤਾ ਜਾਵੇਗਾ ਔਰ ਕੱਲ ਨੂੰ ਫੇਰ 13 ਦਸੰਬਰ ਨੂੰ ਚਾਲਾ ਪਾਇਆ ਜਾਵੇਗਾ ਔਰ ਸਿੱਖਾਂ ਦੇ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾ ਕੇ ਨਤਮਸਤਕ ਹੋਇਆ ਜਾਵੇਗਾ। ਉਸੇ ਜਗ੍ਹਾ ਦੇ ਉੱਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾਵੇਗਾ। ਉਹਨਾਂ ਮਹਾਨ ਯੋਧਿਆਂ ਦੀ, ਮਹਾਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਧਰਤ ਨੂੰ ਜਿਹੜਾ ਹੈ ਨਮਨ ਕੀਤਾ ਜਾਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਾਡੇ ਸਭਨਾਂ ਵਾਸਤੇ ਪ੍ਰੇਰਨਾ ਸਰੋਤ ਹੈ। ਇਸ ਤਰ੍ਹਾਂ ਦੇ तमाम ਪੱਖ ਲੈ ਕੇ ਮੈਂ ਤੁਹਾਡੇ ਸਾਹਮਣੇ ਲਗਾਤਾਰ ਹਾਜ਼ਰ ਹੋ ਰਿਹਾ। तमाम ਪੱਖਾਂ ਨੂੰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਫੁੱਲਾਂ ਦੀ ਬਰਸਾਤ ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਬਹੁਤ ਵੱਡਾ ਦਿਨ ਹੈ ਸਾਡੇ ਵਾਸਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਸਿੰਘ ਸ਼ਸਤਰਾਂ ਦੇ ਨਾਲ ਲੈਸ ਹੈ। ਚਾਹੇ ਸੰਘਰਸ਼ ਤਾਂ ਸ਼ਾਂਤਮਈ ਸੀ, ਰੋਸ ਪ੍ਰਦਰਸ਼ਨ ਸ਼ਾਂਤਮਈ ਸੀ, ਪਰ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਸਤਰ ਦੀ ਸਿਖਲਾਈ, ਸ਼ਸਤਰ ਦੀ ਤਾਕੀਦ ਆਪਣੇ ਸਿੱਖ ਨੂੰ ਕੀਤੀ ਹੈ, ਉਹ ਸ਼ਸਤਰ ਵੀ ਗੁਰੂ ਕੇ ਖਾਲਸੇ ਨੇ ਆਪਣੇ ਨਾਲ ਰੱਖੇ ਹੋਏ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਦਾ ਇਹ ਦਿਨ ਹੈ। ਮੈਂ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਕਿ ਕਿਵੇਂ ਨੌਜਵਾਨ ਵੱਲੋਂ, ਜਿਹੜੇ ਨੌਜਵਾਨਾਂ ਨੇ ਕਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਕਰਨੀਆਂ ਵੀ ਨਹੀਂ ਸੀ ਸੁਣੀਆਂ, ਉਹਨਾਂ ਦੇ ਵੱਲੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ। ਅੱਜ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ। ਇਹ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਉਕਰਿਆ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਸੰਘਰਸ਼ ਚੱਲੇਗਾ ਤਾਂ ਖਾਲਸਾ ਪੰਥ ਦਾ ਨਾਮ ਮੂਰਲੀਆਂ ਕਤਾਰਾਂ ਦੇ ਵਿੱਚ ਆਵੇਗਾ। ਲੰਗਰਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਹੋਰ ਵਸਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਸੁਨਹਿਰੀ ਪੱਤਰਿਆਂ ਦੇ ਉੱਪਰ ਖਾਲਸਾ ਪੰਥ ਦਾ, ਗੁਰੂ ਦੀਆਂ ਲਾਡਲੀਆਂ ਫੌਜਾਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਮੂਰਲੀਆਂ ਕਤਾਰਾਂ ਦੇ ਵਿੱਚ ਆਵੇਗਾ। ਲੋਕ ਕਿਹਾ ਕਰਨਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਮੋਰਚੇ ਜਿੱਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਤੇ ਜਾਣਗੇ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ TV 84 ਦੇ ਮਾਧਿਅਮ ਦੇ ਰਾਹੀਂ ਲਾਈਵ ਤਸਵੀਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਪੰਥ ਮਹਾਰਾਜ ਜੀ ਦਾ ਦੀਦਾਰ ਕਰ ਰਹੇ ਹੋ। ਇਹ ਲਾਈਵ ਤਸਵੀਰਾਂ ਜਦੋਂ ਵੀ ਠੰਡ ਦੇ ਦਿਨ ਆਉਂਦੇ ਨੇ ਤਾਂ ਉਹ ਸਾਡੇ ਵਾਸਤੇ ਕੋਈ ਨਾ ਕੋਈ ਨਵਾਂ ਇਤਿਹਾਸ ਰਚ ਕੇ ਜਾਂਦੇ ਨੇ। ਉਹਨਾਂ
ਉਹ ਸਾਡੇ ਵਾਸਤੇ ਕੋਈ ਨਾ ਕੋਈ ਨਵਾਂ ਇਤਿਹਾਸ ਰਚ ਕੇ ਜਾਂਦੇ ਨੇ ਕਿ ਕਿਵੇਂ ਖਾਲਸਾ ਜਿਹੜਾ ਹੈ ਆਪਣੇ ਜ਼ਾਹੋ ਜ਼ਲਾਲ ਦੇ ਨਾਲ ਵਾਪਸ ਵੱਲ ਨੂੰ ਪਰਤ ਰਿਹਾ ਏ। ਸੱਚਮੁੱਚ ਕਿਹਾ ਜਾਂਦਾ ਸੀ, ਹਰੀ ਸਿੰਘ ਨਲੂਏ ਦੀ ਗੱਲ ਕੀਤੀ ਜਾਂਦੀ ਹੈ ਕਿ ਹਰੀ ਸਿੰਘ ਨਲੂਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਜਿਸ ਜਗ੍ਹਾ ਵੱਲ ਨੂੰ ਗਿਆ, ਚਾਹੇ ਸਰਦਾਰ ਅਕਾਲੀ ਫੂਲਾ ਸਿੰਘ ਦੀ ਗੱਲ ਹੋਵੇ, ਜਦੋਂ ਵੀ ਯੋਧੇ ਰਣ ਮੈਦਾਨੇ ਅੰਦਰ ਜਾਂਦੇ ਰਹੇ ਤਾਂ ਜਿੱਤ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤਦੇ ਰਹੇ। ਇਹ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਬਾਤ ਹੈ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤੀ ਹੈ। ਕਦੇ ਉਸ ਪ੍ਰਮਾਤਮਾ ਦੀ, ਉਸ ਵਾਹਿਗੁਰੂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਸ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਲੜਨ ਵਾਲੇ ਲੋਕ ਨਿਤਰਦੇ ਨੇ ਤਾਂ ਉਸ ਪ੍ਰਮਾਤਮਾ ਦੀ ਓਟ ਨੂੰ ਲੈ ਕੇ, ਪ੍ਰਮਾਤਮਾ ਦੀ ਓਟ ਮੱਦੇ ਨਜ਼ਰ ਰੱਖ ਕੇ ਨਿਤਰਦੇ ਨੇ। ਉਸ ਪ੍ਰਮਾਤਮਾ ਦੀ ਹੋਂਦ ਦਾ ਸਦਕਾ, ਵਾਹਿਗੁਰੂ ਦੀ ਹੋਂਦ ਦਾ ਸਦਕਾ ਇਸ ਤਰ੍ਹਾਂ ਦੇ ਸੰਘਰਸ਼ ਲੜੇ ਜਾਂਦੇ ਨੇ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਇਹ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ, ਬਹੁਤ ਕਰਮਾਂ ਵਾਲਾ ਦਿਨ ਹੈ, ਜਿਹੜਾ ਅੱਜ ਸਾਡੇ ਵਾਸਤੇ ਆਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਵਰਤਾਈ ਹੈ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲਈ ਜਾਂਦੀ ਹੈ, ਪਰ ਝਾੜੂ ਵਾਲੇ ਸਿੰਘ, ਕਿਹਾ ਜਾਂਦਾ ਹੈ ਕਿ ਜਦੋਂ ਸ਼ਰਧਾ ਹੋ ਜਾਵੇ, ਜਦੋਂ ਮਨ ਦੇ ਵਿੱਚ ਇਹ ਪੱਕੀ ਤਾਕੀਦ ਹੋ ਜਾਵੇ ਕਿ ਸੇਵਾ ਕਰਨੀ ਹੈ, ਤਾਂ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਸੇਵਾਦਾਰਾਂ ਨੇ ਆਪਣੇ ਹੱਥ ਦੇ ਵਿੱਚ ਝਾੜੂ ਲੈ ਕੇ ਵੀ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਵੱਡੀ ਸੇਵਾ ਨਿਭਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਇਹ ਸਾਡੇ ਵਾਸਤੇ ਬਹੁਤ ਪ੍ਰੇਰਨਾ ਸਰੋਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਸੰਗਤ ਵੱਲੋਂ, ਸਿੱਖ ਸੰਗਤ ਦੇ ਵੱਲੋਂ, ਭੈਣਾਂ ਦੇ ਵੱਲੋਂ, ਛੋਟੇ ਛੋਟੇ ਬੱਚਿਆਂ ਵੱਲੋਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ ਜਾ ਰਹੇ ਨੇ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ TV 84 ਇੰਡੀਆ ਦੇ ਮਾਧਿਅਮ ਦੇ ਰਾਹੀਂ ਕੈਮਰਾਮੈਨ ਗੁਰਮੁਖ ਸਿੰਘ ਔਰ ਮੈਂ ਰਜਿੰਦਰ ਸਿੰਘ ਸਭਰਾ ਤੋਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਨ ਕਰਦੀਆਂ ਨਜ਼ਰ ਆ ਰਹੀਆਂ ਨੇ। ਇਹ ਬਹੁਤ ਵੱਡਾ ਹੁੰਦਾ ਹੈ ਕਿ ਜਦੋਂ ਤੁਹਾਡੇ ਸਾਹਮਣੇ तमाम ਚੁਣੌਤੀਆਂ ਹੋਣ, तमाम ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਜਾਵੇ, ਤਾਂ ਸਿਰੜ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ ਹੈ, ਸਿਦਕ ਦੇ ਉੱਪਰ ਕਿਸ ਤਰ੍ਹਾਂ ਅੜ ਕੇ ਜਿਹੜਾ ਹੈ ਤੁਸੀਂ ਜਿੱਤਾਂ ਦੇ ਨੇੜੇ ਜਾਣਾ, ਉਹਨਾਂ ਜਿੱਤਾਂ ਨੂੰ ਪ੍ਰਾਪਤ ਕਰਨਾ। ਤੇ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਅੱਜ ਇਹ ਭਾਗਾਂ ਵਾਲਾ ਦਿਨ, ਇਹ ਕਰਮਾਂ ਵਾਲਾ ਦਿਨ, ਜਿਸ ਕਰਮਾਂ ਵਾਲੇ ਦਿਨ ਨੂੰ ਪੰਜਾਬ ਦੇ ਲੋਕ, ਭਾਰਤ ਦੇ ਲੋਕ ਨਿਰੰਤਰ ਉਡੀਕਦੇ ਸੀ ਕਿ ਕਦੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਕਿਸਾਨ ਵਾਪਸ ਪਰਤਣਗੇ, ਭਾਰਤ ਦੇ ਕਿਰਤੀ ਲੋਕ ਕਦੋਂ ਵਾਪਸ ਪਰਤਣਗੇ। ਪਰ ਅੱਜ ਖਾਲਸਾ ਪੰਥ ਵਾਪਸ ਪਰਤਿਆ ਹੈ। ਗੁਰੂ ਕੇ ਕਿਰਤੀ ਸਿੱਖ, ਹੋਰ ਪੰਜਾਬ ਦੇ तमाम ਵਰਗਾਂ ਦੇ ਜਿਹੜੇ ਕਿਰਤੀ ਲੋਕ ਨੇ ਉਹ ਵਾਪਸ ਪਰਤੇ ਨੇ। ਇਹ ਇਤਿਹਾਸ ਭਵਿੱਖ ਦੇ ਵਿੱਚ ਸਾਡੇ ਵਾਸਤੇ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਸਾਡੇ ਵਾਸਤੇ ਇੱਕ ਤਰ੍ਹਾਂ ਦੇ ਨਾਲ ਫਤਿਹ ਸਾਬਤ ਹੋਵੇਗਾ। ਜਿਵੇਂ ਕਿਸਾਨ ਵੀਰਾਂ ਨੇ ਇਸ ਕਿਸਾਨੀ ਅੰਦੋਲਨ, ਕਿਸਾਨੀ ਘੋਲ ਨੂੰ ਫਤਿਹ ਪ੍ਰਾਪਤ ਕੀਤਾ ਹੈ, ਭਵਿੱਖ ਦੇ ਵਿੱਚ ਵੀ ਜਦੋਂ ਵੀ ਮੁਹਿੰਮਾਂ ਸਾਡੇ ਸਾਹਮਣੇ ਆਉਣਗੀਆਂ, ਜਦੋਂ ਸਾਡੇ ਸਾਹਮਣੇ ਆਉਣਗੀਆਂ, ਤਾਂ ਉਹਨਾਂ ਮੁਹਿੰਮਾਂ ਨੂੰ ਵੀ ਇਸੇ ਘੋਲ ਦਾ ਸਦਕਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਤਿਹ ਕੀਤਾ ਜਾ ਸਕੇਗਾ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਗੁਰੂ ਕੇ ਖਾਲਸੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰ ਰਹੇ ਹੋ। ਮੈਂ ਰਜਿੰਦਰ ਸਿੰਘ ਸਭਰਾ TV 84 ਇੰਡੀਆ ਦੇ ਨਾਲ ਕੈਮਰਾਮੈਨ ਗੁਰਮੁਖ ਸਿੰਘ ਦੇ ਨਾਲ ਲਗਾਤਾਰ ਤਸਵੀਰਾਂ ਦੇਖ ਰਹੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੀਦਾਰ ਕਰ ਸਕੋਗੇ ਕਿ ਕਿਵੇਂ ਖਾਲਸਾ ਪੰਥ ਜਾ ਰਿਹਾ ਹੈ।
ਨਗਰ ਕੀਰਤਨ ਆਉਂਦੀ ਖੁਸ਼ੀ ਦੇ ਵਿੱਚ ਜਿੱਥੇ ਨਗਰ ਕੀਰਤਨ ਸ਼ੰਭੂ ਬਾਰਡਰ ਦੇ ਉੱਪਰ ਆ ਪੁੱਜਾ, ਉੱਥੇ ਸਿੱਖ ਸੰਗਤ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਵੇਲੇ ਦਾ ਵੱਡਾ ਦ੍ਰਿਸ਼ ਕਿ ਕਿਸ ਤਰੀਕੇ ਦੇ ਨਾਲ ਸਿੱਖ ਸੰਗਤ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਗੁਰੂ ਪੰਥ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਤਿਸ਼ਬਾਜ਼ੀ ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ। ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ। ਸਵਾਗਤ ਕਰਨ ਵਾਸਤੇ ਦੀਪ ਸਿੱਧੂ ਵੀ ਪੁੱਜੇ ਹੋਏ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਖਾਲਸਾ ਪੰਥ ਆਇਆ ਹੈ। ਖਾਲਸਾ ਪੰਥ ਦੀ ਖੁਸ਼ੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਜਾਵੇਗਾ, ਜੀ ਆਇਆਂ ਨੂੰ ਆਖਿਆ ਜਾਵੇਗਾ। ਭਾਈ ਦੀਪ ਸਿੱਧੂ ਨੇ, ਦੀਪ ਸਿੱਧੂ ਦੇ ਵੱਲੋਂ ਵੀ ਜਿਹੜਾ ਹੈ ਸਰਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਨਗਰ ਕੀਰਤਨ ਨੂੰ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਜੀ ਆਇਆਂ ਕਹਿਣ ਵਾਸਤੇ ਵੀ ਜਿਹੜਾ ਹੈ ਅਗੇਰੇ ਹੋ ਕੇ ਦੇਖੀ ਬਾਈ ਹਾਂ ਚੱਲ ਸ਼ੰਭੂ ਬਾਰਡਰ ਤੋਂ ਚੱਲੇ ਹੋਏ ਖਾਲਸਾ ਪੰਥ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਚੱਲਿਆ ਸੀ, ਉਹਨਾਂ ਦੇ ਵੱਲੋਂ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈ ਇੱਥੇ ਆ ਕੇ ਸਿੱਖ ਸੰਗਤ ਦੇ ਨਾਲ ਜਿਹੜਾ ਸਿੱਖ ਸੰਗਤ ਦੇ ਦਰਮਿਆਨ ਹੋਇਆ ਜਾ ਰਿਹਾ ਹੈ। ਪਿਛਲੇ ਪਾਸੇ ਜਿੱਥੇ ਪੰਜ ਪਿਆਰੇ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਵੀ ਹੈ ਜਿਹੜਾ ਕਿ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਪਰ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਜਿਹੜੀ ਸੰਘਰਸ਼ ਦੇ ਪਹਿਲੇ ਦਿਨ ਤੋਂ ਦਿੱਲੀ ਮੋਰਚੇ ਦੇ ਵਿੱਚ ਡਟੀ ਹੋਈ ਹੈ, ਸ਼ੰਭੂ ਬਾਰਡਰ ਦੇ ਉੱਪਰ ਡਟੀ ਹੋਈ ਸੀ। ਬਾਬਾ ਰਾਜਾ ਰਾਜ ਸਿੰਘ ਜੀ ਦਾ ਸਨਮਾਨ ਗੁਰੂ ਕੀਆਂ ਸਿੱਖ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹੋਰ ਸੰਗਤਾਂ ਦੇ ਵੱਲੋਂ ਜਿਹੜਾ ਹੈ ਜਿਹੜੀਆਂ तमाम ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਬਾਬਾ ਰਾਜਾ ਰਾਜ ਸਿੰਘ ਜੀ ਦਾ ਹੋਰ ਵੀ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਈ ਦੀਪ ਸਿੱਧੂ ਔਰ ਹੋਰ ਜਿੰਨੇ ਵੀ ਨੌਜਵਾਨ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣੀ ਬਣਦੀ ਹੋਈ ਅਹਿਮ ਭੂਮਿਕਾ ਨਿਭਾਈ ਹੈ, ਉਹਨਾਂ ਦਾ ਸਨਮਾਨ ਵਿਸ਼ੇਸ਼ ਪੱਧਰ ਦੇ ਉੱਪਰ ਕੀਤਾ ਜਾ ਰਿਹਾ ਹੈ। ਸੱਚਮੁੱਚ ਅੱਜ ਬੇਹੱਦ ਖੁਸ਼ੀ ਹੈ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਲੰਮਾ ਸਮਾਂ ਦਿੱਲੀ ਬਾਰਡਰਾਂ ਦੇ ਉੱਪਰ ਗੁਜ਼ਾਰ ਲੈਣਾ, ਸੜਕਾਂ ਦੇ ਉੱਪਰ ਠੰਡ ਦੇ ਦਿਨਾਂ ਦੇ ਵਿੱਚ ਗੁਜ਼ਾਰ ਲੈਣਾ ਕੋਈ ਸੌਖੀ ਗੱਲ ਨਹੀਂ। ਪਰ ਅੱਜ ਪੰਜਾਬ ਦੇ ਕਿਰਤੀ ਲੋਕ, ਭਾਰਤ ਦੇ ਕਿਰਤੀ ਲੋਕ ਜਿੱਤ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤੇ ਨੇ ਔਰ ਉਹਨਾਂ ਦਾ ਸਨਮਾਨ ਕਰਨਾ ਤਾਂ ਸੁਭਾਵਿਕ ਹੈ ਕਿ ਸਨਮਾਨ ਕਰਨਾ ਤਾਂ ਇੱਕ ਬਣਦਾ ਹੈ। ਪਰ
ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਹੈ। ਪੰਜ ਪਿਆਰੇ ਸਾਹਿਬਾਨ ने गुरु का खालसा पंथ है और जाहो जलाल कह सकते हैं कि गुरु पंथ का जाहो जलाल एक बार जिहड़ा है झलकारा चलिया नहीं जाता। इस तरीके दे नाल जिहड़ा है वड्डी तादाद दे विच सिख संगत का इकट्ठ है और भाई दीप सिद्धू है, बापू गुरचरण सिंह जी जथेदार, भाई जगतार सिंह हवारा जी के धर्मी पिता ਉਹ ਵੀ ਇੱਥੇ ਸਿੰਘਾਂ ਦਾ ਸਨਮਾਨ ਕਰਨ ਵਾਸਤੇ, ਸਿੱਖ ਸੰਗਤ ਦਾ ਸਨਮਾਨ ਕਰਨ ਵਾਸਤੇ ਪੁੱਜੇ ਹੋਏ ਨੇ। ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਲਾਈਵ ਦ੍ਰਿਸ਼ ਤੁਸੀਂ ਸ਼ੰਭੂ ਬਾਰਡਰ ਦਾ ਦੇਖ ਰਹੇ ਹੋ, ਸ਼ੰਭੂ ਬੈਰੀਅਰ ਦਾ, ਜਿੱਥੇ ਕਿ ਹਰਿਆਣਾ ਔਰ ਪੰਜਾਬ ਦੀ ਸਰਹੱਦ ਜੁੜਦੀ ਹੈ। ਹਰਿਆਣਾ ਪੰਜਾਬ ਦੀ ਸਰਹੱਦ ਜੁੜਦੀ ਹੈ। ਇਹ ਲਾਈਵ ਦ੍ਰਿਸ਼ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ गुरु पातशाह महाराज जी का किरपा का सदका जिहड़ा है गुरु का सिंह खालसा पंथ आ रहा है। ये लाइव दृश्य तुसी तस्वीरां दे विच देख रहे हो। लाइव बापू जी किवें देखदे हो, अज किवें देखदे हो? वाहिगुरू जी का खालसा वाहिगुरू जी फतेह। जो अज संगतां दा हड़ आया, ये प्यार देखण नूं मिल रहा, ये सारा गुरु साहब की किरपा सदका ही है। ਇਹ ਜਿਹੜਾ ਸਿਹਰਾ ਹੈ ਇਹਦੀ ਜਿੱਤ ਦਾ ਉਸ ਪੰਥਕ ਜਥੇਬੰਦੀਆਂ ਨੂੰ ਜਾਂਦਾ। ਅੱਜ ਦੇਖੋ ਕਿੰਨਾ ਗੁਰੂ ਸਾਹਿਬ ਦਾ ਜਿਹੜਾ ਵਰਤਾਰਾ ਉਹ ਵਰਤ ਰਿਹਾ, ਕਿਸ ਤਰ੍ਹਾਂ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ। ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵਿੱਚ ਯੋਗਦਾਨ ਪਾਇਆ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੀਦਾਰ ਕਰ ਰਹੇ ਹੋ ਤੁਸੀਂ ਕਿ ਮੀਡੀਆ ਦੇ ਰੂਬਰੂ ਉਹ ਸ਼ਖਸੀਅਤਾਂ ਹੋ ਰਹੀਆਂ ਨੇ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਬਹੁਤ ਵੱਡਾ ਯੋਗਦਾਨ ਹੈ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦ੍ਰਿਸ਼ ਦੇਖਿਆ ਕਿ ਸੱਚਮੁੱਚ ਜਿਹੜਾ ਹੈ ਪੰਥ ਦਾ ਜਾਹੋ ਜਲਾਲ ਉਹ ਕਹਿਣ ਕਥਨ ਤੋਂ ਬਾਹਰ ਹੈ। ਬਹੁਤ ਵੱਡੀ ਗੱਲ ਹੈ ਕਿ ਅੱਜ ਸੰਗਤ ਦਾ ਠਾਠਾ ਮਾਰਦਾ ਇਕੱਠ, ਸੰਗਤ ਦਾ ਉਹ ਠਾਠਾ ਮਾਰਦਾ ਇਕੱਠ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ, ਗੁਰੂ ਕਾ ਖਾਲਸਾ ਪੰਥ। ਇਹ ਤੁਸੀਂ ਸ਼ੰਭੂ ਬਾਰਡਰ ਦੇ ਉੱਪਰੋਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਖਾਲਸੇ ਪੰਥ ਦਾ ਜਾਹੋ ਜਲਾਲ। किसानी अंदोलन फतेह दियां खुशियां हर वर्ग के लोग मना रहे हैं। हर पिंड दे विच, हर घर दे विच एक तरह के नाल खुशी का माहौल बनया होया है। शंभू बार्डर के उपर मौजूद आ जिथे श्री गुरु ग्रंथ साहब महाराज जी की अगवाई दे विच गुरु का खालसा पंथ निहंग सिंह जथेबंदियां नाल नाल चल के आ रही ने और श्री अकाल तख्त साहिब विखे जाके पुज के अरदास की जाएगी, सतगुरु पातशाह महाराज जी का शुकराना किया जाएगा। उत्थे ही साडे नाल एक किसानी अंदोलन के दरम्यान बहुत वड्डी भूमिका निभाने वाले बापू जी सरदार हरदीप सिंह डिबडिबा ने, उन्होंने नाल गलबात करांगे कि महसूस करते हैं। बापू जी स्वागत है सब तो पहला, वाहिगुरू जी का खालसा वाहिगुरू जी की। बापू जी किवें देखते हो इस संघर्ष की अज जित नूं, किस तरह देखते हो? लंबे समय तो उड़ीक सी कि कदों जित प्राप्त होगी, अज जित प्राप्त हुई है, खुशी का माहौल है, की नज़रिया की है तुहाडा? देखो बड़े लंबे समय बाद एक पंथ की झोली में जित पई है। असी संघर्ष बड़े लड़े आज़ादी तो बाद, साढ़े पहला पंजाबी सूबा बनाने का संघर्ष लड़ना पिया। वो एक जित सी 1966 दे विच जिहड़ी पंथ की झोली विच पई सी, भावें वो लंगड़ा लूला सी पर एक जित दर्ज हुई सी भी पंजाबी सूबा बन गया। उस तो बाद साडी झोली विच कोई जित नहीं पई, चाहे वो एमरजेंसी का मोर्चा होवे, चाहे 1984 तो बाद जिहड़ा होया घल्लू घारे सिर सारे होए। बेशक असी दुश्मन नूं ਉਹਦੇ 21 ਦੀ 31 ਮੋੜੀ पर ਅਸੀਂ ਜਿੱਤ नहीं दर्ज कर सके। आ ਜਿਹੜੀ ਅਸੀਂ ਜਿੱਤ दर्ज ਕੀਤੀਆਂ ਨੇ ਇਹਦੇ ਵਿੱਚ कीमत चाहे ਅਸੀਂ बहुत ਇਹਦੇ ਵਿੱਚ ਵੀ बहुत महंगी कीमत चुकाई है, पर एक जित दर्ज हुई है और वो भी दिल्ली फतेह। एक मतलब तुसी समझो भी एक नारा बन के रह गया सी भी सिखा ने कदी दिल्ली फतेह की सी। अज फिर वो दोबारा
ਸਿੱਖ ਇੱਕ ਕਲੇਮ ਕਰਦੇ ਆ ਆਪਣੇ ਆਪ ਨੂੰ ਕਿ ਅਸੀਂ ਦਿੱਲੀ ਜਿੱਤ ਕੇ ਆਏ ਆ, ਔਰ ਸੱਚਮੁੱਚ ਆਏ ਵੀ ਜਿੱਤ ਕੇ ਨੇ। ਕਿਉਂਕਿ ਜਿਹੜਾ ਹਾਕਮ ਆ ਉਹਦੇ ਬਾਰੇ ਦੇਸ਼ ਦੀ ਨਹੀਂ ਦੁਨੀਆ ਦੀ ਰਾਏ ਹੈ ਵੀ ਇਹ ਹਿਟਲਰ ਹੈ ਜੀ, ਇਹ ਕਿਸੇ ਦੇ ਅੱਗੇ ਝੁਕਦਾ ਨਹੀਂ, ਔਰ ਉਹ ਝੁਕਿਆ ਨਹੀਂ, ਉਹ ਲੰਮਾ ਪਿਆ। ਚਾਹੇ ਉਹਦੀਆਂ ਪਿੱਛੇ ਇਸੇ ਉਹਦੀਆਂ ਆਪਣੀਆਂ ਨੀਤੀਆਂ ਰਣਨੀਤੀਆਂ ਕੀ ਰਹੀਆਂ ਹੋਣਗੀਆਂ, ਉਹ ਇੱਕ ਸ਼ਿਕਾਰ ਨਾਲ ਇੱਕ ਤੀਰ ਨਾਲ ਕਿੰਨੇ ਸ਼ਿਕਾਰ ਕਰਨਾ ਚਾਹੁੰਦਾ ਹੋਏਗਾ। ਪਰ ਅੱਜ ਦੀ ਘੜੀ ਦੇ ਵਿੱਚ ਜਿਹੜਾ ਮੈਸੇਜ ਆ ਉਹ ਇਹੀ ਹੈ ਕਿ ਸਿੱਖਾਂ ਨੇ ਮੋਦੀ ਨੂੰ ਹਰਾ ਲਿਆ, ਵੀ ਉਹਦੀ ਧੌਣ 'ਚ ਜਿਹੜਾ ਕਿੱਲਾ ਸੀਗਾ ਉਹ ਸਿੱਖਾਂ ਨੇ ਕੱਢਤਾ। ਇਹੀ ਆ ਅੱਜ ਦੀ ਤਰੀਕ ਵਿੱਚ ਮੈਸੇਜ ਦੁਨੀਆ ਦੇ ਉੱਤੇ। ਭਾਰਤੀ ਹੁਕਮਰਾਨ ਜਿਹੜਾ ਸੀ ਆਕੜੀ ਧੌਣ ਨੂੰ ਨਵਾ ਕੇ ਕਿਸਾਨਾਂ ਦੇ ਸਾਹਮਣੇ ਇੱਕ ਵਾਰ ਲਿਖਿਆ, ਕਹਿ ਸਕਦੇ ਆ ਕਿ ਉਹ ਥੋੜਾ ਜਿਹਾ ਉਹਦੀ ਜਿਹੜੀ ਆਕੜੀ ਧੌਣ ਸੀ ਉਹਦੇ ਵਿੱਚ ਥੋੜਾ ਜਿਹਾ ਲਿਖਾ ਹੋਇਆ ਉਹ ਥੋੜਾ ਜਿਹਾ। ਤਾਂ ਕੀ ਲੱਗਦਾ ਕਿ ਭਵਿੱਖ ਦੇ ਵਿੱਚ ਜਿਹੜੀਆਂ ਭਾਰਤੀ ਹੁਕਮਰਾਨ ਦੀਆਂ ਨੀਤੀਆਂ ਏ ਕਿ ਉਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣਾ ਪਏਗਾ? ਦੇਖੋ, ਇਸ ਜਿੱਤ ਦੀ ਜਿਹੜੀ ਸਭ ਤੋਂ ਸਾਡੀ ਹੈਗੀ ਆ, ਮੈਂ ਸਮਝਦਾ ਵੀ ਦੁਖਾਂਤ ਹੈ ਇਸ ਜਿੱਤ ਦੇ ਨਾਲ ਜੁੜਿਆ ਜਿਹੜਾ, ਉਹ ਹੈ ਇਸ ਜਿੱਤ ਦੇ ਵਿੱਚੋਂ ਕੋਈ ਲੀਡਰਸ਼ਿਪ ਦਾ ਨਾਂ ਨਿਕਲਣਾ। ਐਡੇ ਵੱਡੇ ਸੰਘਰਸ਼ ਦੇ ਵਿੱਚੋਂ ਲੀਡਰਸ਼ਿਪ ਬਿਲਕੁਲ ਵੀ ਨਾ ਨਿਕਲੇ, ਮਨਫੀ ਹੋ ਜਾਵੇ। ਅੱਜ ਜਿਵੇਂ ਆਪਾਂ ਜਿੱਤ ਕੇ ਆਇਆ, ਖਾਲਸਾ ਪੰਥ ਐਡੀ ਵੱਡੀ ਜਿੱਤ ਲੈ ਕੇ ਆਇਆ, ਤੇ ਲੀਡਰਸ਼ਿਪ ਲੁਕਦੀ ਫਿਰਦੀ ਹੈ ਕਿਤੇ। ਉਹਨਾਂ ਦਾ ਉਹ ਕਿਸੇ ਜਸ਼ਨ ਵਿੱਚ ਉਹ ਸ਼ਾਮਲ ਨਹੀਂ ਹੈਗੇ ਆਪਣੇ। ਚਲੋ ਉਹਨਾਂ ਨੇ ਪੰਥ ਨੂੰ ਸਵੀਕਾਰ ਨਹੀਂ ਕੀਤਾ, ਪੰਥ ਦੀ ਭੂਮਿਕਾ ਨੂੰ ਸਵੀਕਾਰ ਨਹੀਂ ਕੀਤਾ। ਜੇ ਜਿੱਤ ਉਹਨਾਂ ਨੇ ਜਿੱਤੀ ਹੁੰਦੀ ਤੇ ਅੱਜ ਉਹ ਸੜਕਾਂ 'ਤੇ ਹੁੰਦੇ, ਅੱਜ ਇਹ ਨਾਅਰੇ ਤੇ ਜਕਾਰੇ ਉਹਨਾਂ ਲਈ ਲੱਗਦੇ ਹੁੰਦੇ। ਪਰ ਮੈਂ ਸਮਝਦਾ ਵੀ ਹੁਣ ਪੰਥ ਦੇ ਹਿੱਸੇ ਇੱਕ ਅਗਲੀ ਲੜਾਈ ਜਿਹੜੀ ਹੈ ਨਾ ਉਹ ਹੋਰ ਵੱਡੀ ਹੋ ਗਈ ਹੈ, ਕਿਉਂਕਿ ਵੀ ਅਸੀਂ ਪੰਜਾਬ ਜਿੰਨਾ ਚਿਰ ਹੁਣ ਨਹੀਂ ਜਿੱਤਦੇ ਤੇ ਦਿੱਲੀ ਜਿੱਤੀ ਜਿਹੜੀ ਆ ਉਹ ਅਧੂਰੀ ਜਿੱਤ ਰਹਿ ਜਾਏਗੀ। ਅਸੀਂ ਦਿੱਲੀ ਜਿੱਤੀ ਆ ਤੇ ਹੁਣ ਅਸੀਂ ਪੰਜਾਬ ਜਿੱਤਣਾ ਹੈ। ਜੇ ਅਸੀਂ ਪੰਜਾਬ ਜਿੱਤਦੇ ਹਾਂ ਨਾ, ਜਿਹੜੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਦੀ ਬਦੌਲਤ ਅਸੀਂ ਆਹ ਦਿਨ ਦੇਖਣ ਨੂੰ ਸਾਨੂੰ ਆਏ, ਅਸੀਂ ਸਾਲਾਂ ਬੱਧੀ ਸੜਕਾਂ 'ਤੇ ਰੁਲੇ, ਹੁਣ ਸਾਡਾ ਅਗਲਾ ਮੁਕਾਬਲਾ ਉਹਨਾਂ ਨਾਲ। ਹੁਣ ਅਸੀਂ ਜਿਵੇਂ ਮੋਦੀ ਦੀ ਧੌਣ 'ਚੋਂ ਕਿੱਲਾ ਕੱਢਿਆ ਨਾ, ਤੇ ਇਹਨਾਂ ਨੂੰ ਵੀ ਹੁਣ ਅਸੀਂ ਪੰਜਾਬ 'ਚ ਜਾ ਕੇ ਹੁਣ ਇਹਨਾਂ ਨਾਲ ਅਸੀਂ ਦੋ ਹੱਥ ਕਰਨੇ ਆ, ਤੇ ਅਸੀਂ ਇਹਨਾਂ ਦਾ ਵੀ ਕਿੱਲਾ ਕੱਢਾਂਗੇ ਹੁਣ, ਜਿਨ੍ਹਾਂ ਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਨੇ, ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਵਿੱਚ ਰੋੜਿਆ ਹੈ, ਸਾਡੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕੀਤਾ ਹੈ, ਗੁਟਕੇ ਸਾਹਿਬ ਦੀਆਂ ਸਹੁੰ ਖਾ ਕੇ ਮੁੱਕਰੇ ਨੇ ਜਿਹੜੇ ਲੋਕ, ਉਹਨਾਂ ਸਾਰਿਆਂ ਨਾਲ ਸਾਫ਼ ਕਰਨੇ ਆ। ਅਸੀਂ ਹੁਣ ਜੇ ਐਡੀ ਵੱਡੀ ਜਿੱਤ ਦੇ ਨਸ਼ੇ ਦੇ ਵਿੱਚ ਅਸੀਂ ਅਵੇਸਲੇ ਨਹੀਂ ਹੋਣਾ, ਇਸ ਜਿੱਤ ਦੇ ਉੱਤੋਂ ਦੀ ਇੱਕ ਦੋਹਰੀ ਜਿੱਤ ਜਿਹੜੀ ਅਸੀਂ ਕਰਨੀ ਆ ਉਹ ਹੈ ਪੰਜਾਬ ਦੀ ਜਿੱਤ। ਬਾਪੂ ਜੀ, ਦਿੱਲੀ ਬਾਰਡਰਾਂ ਦੇ ਉੱਪਰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜਕਾਰੇ ਲੱਗਦੇ ਸੀ, ਕਦੇ ਮਜ਼ਦੂਰ ਔਰ ਕਿਸਾਨ ਦੇ ਏਕੇ ਦੀ ਗੱਲ ਚੱਲਦੀ ਸੀ। ਕਿ ਇਹ ਜਿਵੇਂ ਤੁਸੀਂ ਜਿੱਤ ਦੀ ਗੱਲ ਕੀਤੀ ਹੈ ਕਿ ਅੱਜ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਨੇ ਗਲਬਾ ਪੰਜਾਬ ਦੇ ਲੋਕਾਂ ਦੇ ਉੱਪਰ ਨਿਰੰਤਰ ਪਾਇਆ ਔਰ ਅੱਜ ਵੀ ਚੱਲਦਾ ਆ ਰਿਹਾ ਹੈ, ਕਿ ਜਿਹੜੇ ਪੰਜਾਬ ਦੇ ਲੋਕ ਦਿੱਲੀ ਅੰਦੋਲਨ ਦੇ ਦਰਮਿਆਨ ਏਕਤਾ ਦੀ ਗੱਲ ਕਰਦੇ ਸੀ, ਧੜੇਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰਦੇ ਸੀ, ਕਿ ਉਹ ਕਿਤੇ ਰਾਜਸੀ ਪਾਰਟੀਆਂ ਦੀਆਂ ਜਿਹੜੀਆਂ ਨੀਤੀਆਂ ਦਾ ਸ਼ਿਕਾਰ ਤਾਂ ਨਹੀਂ ਹੋ ਜਾਣਗੇ। ਜਿਵੇਂ ਆਮ ਲੋਕਾਂ ਨੂੰ ਜਿਹੜਾ ਲਾਲਚ ਦਿੱਤੇ ਜਾਂਦੇ ਆ, ਕਿਸੇ ਨੂੰ ਚੋਣਾਂ ਦੇ ਸਮੇਂ ਸ਼ਰਾਬ ਪਿਆਈ ਜਾਂਦੀ ਹੈ, ਕਿਸੇ ਨੂੰ ਆਲੂ ਗੰਢੇ ਦਿੱਤੇ ਜਾਂਦੇ, ਕਿਸੇ ਨੂੰ ਆਟਾ ਦਾਲ ਦਿੱਤਾ ਜਾਂਦਾ ਹੈ, ਕਿ ਇਹਨਾਂ ਨੀਤੀਆਂ ਦਾ ਸ਼ਿਕਾਰ ਤਾਂ ਨਹੀਂ ਹੋਣਗੇ ਪੰਜਾਬ ਦੇ ਲੋਕ? ਨਹੀਂ, ਇਹਨਾਂ ਦਾ ਕਿਰਦਾਰ ਬਿਲਕੁਲ ਨੰਗਾ ਹੋ ਚੁੱਕਾ ਹੁਣ ਲੋਕਾਂ ਦੇ ਵਿੱਚ। ਇਹ ਹੁਣ ਜੋ ਮਰਜ਼ੀ ਕਹਿਣ, ਲੋਕੀ ਇਹਨਾਂ ਦੀ ਗੱਲ ਸੁਣਨ ਨਹੀਂ ਲੱਗੇ, ਕਿਉਂਕਿ ਜਿਹੜਾ ਇਹਨਾਂ ਨੇ ਇੱਕ ਨਾਰਾ ਜਿਹੜਾ ਖਾਸ ਤੌਰ ਤੇ ਲਗਾਤਾਰ ਲਾਇਆ, ਜਿਹੜਾ ਇਹਨਾਂ ਨੇ ਧੋਖਾ ਕੀਤਾ ਮਜ਼ਦੂਰਾਂ ਦੇ ਨਾਲ। ਜਿੱਥੇ 3 ਬਿੱਲ ਅੱਜ ਸਾਡੇ ਰੱਦ ਹੋਏ ਆ, ਜੇ ਇੱਕ ਮਜ਼ਦੂਰਾਂ ਦਾ ਬਿੱਲ ਜਿਹੜਾ ਮਜ਼ਦੂਰ ਮਾਰੂ ਬਿੱਲ ਹੈ, ਜਿਹੜਾ ਜਿਨ੍ਹਾਂ ਨੇ ਬੜੀਆਂ ਲੰਮੀਆਂ ਲੜਾਈਆਂ ਲੜ ਕੇ 8 ਘੰਟੇ ਦੀ ਆਪਣੀ ਜੌਬ ਬਣਾਈ ਸੀ ਔਰ ਆਪਣੇ ਅਧਿਕਾਰ ਸੀ ਉਹਨਾਂ ਦੇ ਹੜਤਾਲ ਕਰਨ ਦੇ, ਜਿਹੜੇ ਫੈਕਟਰੀਆਂ ਦੇ ਮਾਲਕ ਸੀ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਉਠਾਉਂਦੇ, ਉਹ ਬਿੱਲ ਸਾਰੇ ਉਹਨਾਂ ਦਾ ਗਲ ਘੁੱਟਣ ਵਾਲਾ। ਤੇ ਕਾਸ਼ ਇਹਨਾਂ ਨੇ ਉਹ ਬਿੱਲ ਮਜ਼ਦੂਰਾਂ ਦਾ ਨਾਲ ਰੱਖਿਆ ਹੁੰਦਾ, ਪਰ ਇਹ ਬੇਈਮਾਨ ਸੀ, ਇਹ ਕਿਸੇ ਦੇ ਨਾਲ ਵੀ ਨਹੀਂ ਸੀ, ਨਾ ਇਹ ਕਿਸਾਨਾਂ ਦੇ ਨਾਲ ਸੀ ਤੇ ਨਾ ਇਹ ਮਜ਼ਦੂਰਾਂ ਦੇ ਨਾਲ ਸੀ। ਜੇ ਕਿਸਾਨਾਂ ਦੇ ਨਾਲ ਹੁੰਦੇ, ਮਜ਼ਦੂਰਾਂ ਦੇ ਨਾਲ ਹੁੰਦੇ ਤੇ ਅੱਜ ਮਾਣਨਾ ਇਸ ਕਾਫਲੇ ਦੇ ਨਾਲ ਹੁੰਦੇ। ਵਿਦਵਾਨਾਂ ਦਾ ਕਥਨ ਹੈ ਕਿ ਜਦੋਂ ਕਿਸੇ ਸ਼ਹੀਦ ਦਾ ਖੂਨ ਜ਼ਮੀਨ ਦੇ ਉੱਪਰ ਡੁੱਲਦਾ ਹੈ ਤਾਂ ਸੁਭਾਵਿਕ ਤੌਰ ਤੇ ਬਦਲਾਅ ਦਾ ਆਉਣਾ। ਨਵਰੀਤ ਵੀ ਸਾਡੇ ਕੋਲੋਂ ਵਿਦਾ ਹੋਇਆ ਕਿ ਅੱਜ ਬਾਪੂ ਜੀ ਤੁਹਾਨੂੰ ਪੋਤੇ ਦੀ ਯਾਦ ਸਤਾਉਂਦੀ ਹੈ, ਉਹਨਾਂ ਦੇ ਕਹੇ ਹੋਏ ਸ਼ਬਦ ਅੱਜ ਯਾਦ ਆਉਂਦੇ ਆ ਤੁਹਾਨੂੰ? ਬਹੁਤ ਯਾਦ ਆਉਂਦੇ ਆ, ਪਰ ਮੈਂ ਇਸ ਨੂੰ ਸਿਰਫ ਨਵਰੀਤ ਦੀ ਸ਼ਹਾਦਤ ਤੱਕ ਸੀਮਿਤ ਨਹੀਂ ਕਰ ਸਕਦਾ, ਕਿਉਂਕਿ ਮੈਂ 1984 ਤੋਂ ਬਾਅਦ ਲਗਾਤਾਰ ਨਵਰੀਤ ਸ਼ਹੀਦ ਹੁੰਦੇ ਵੇਖੇ ਆ। ਮੈਂ ਸਮਝਦਾ ਵੀ ਉਹ ਸਾਰਿਆਂ ਦੀ ਅੱਜ ਜਿੱਤ ਹੈ ਜਿਹੜੇ 1984 ਤੋਂ ਬਾਅਦ ਘਰੋਂ ਗਏ ਪਰ ਵਾਪਸ ਨਹੀਂ ਆਏ। ਮੈਂ ਤਾਂ ਫਿਰ ਵੀ ਨਵਰੀਤ ਨੂੰ ਚੁੱਕ ਕੇ ਘਰ ਲੈ ਗਿਆ ਸੀਗਾ, ਅਸੀਂ ਆਪਣੇ ਹੱਥੀਂ ਸੰਸਕਾਰ ਕੀਤਾ, ਪਰ ਬਹੁਤ ਪਰਿਵਾਰ ਨੇ ਜਿਨ੍ਹਾਂ ਨੂੰ ਨਵਰੀਤ ਨਹੀਂ ਮਿਲਿਆ, ਉਹਨਾਂ ਦੇ ਬੱਚੇ ਵਾਪਸ ਨਹੀਂ ਆਏ। ਮੈਂ ਅੱਜ ਉਹਨਾਂ ਸਾਰਿਆਂ ਦੀ ਜਿੱਤ ਵੇਖਦਾ ਜਿਨ੍ਹਾਂ ਦੇ ਮਾਪੇ ਇਸ ਜਿੱਤ ਨੂੰ ਉਡੀਕਦੇ ਨੇ, ਤੇ ਮੈਂ ਸਮਝਦਾ ਅੱਜ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਉਹਨਾਂ ਨੂੰ ਵੀ ਹੌਸਲਾ ਮਿਲੇਗਾ, ਧਰਵਾਸ ਮਿਲੇਗਾ।
ਬੇਹੱਦ ਭਾਵੁਕਾਂ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਬਾ ਦੇ ਨਾਲ ਗੱਲਬਾਤ ਕੀਤੀ ਹੈ। ਅੱਜ ਉਹੀ ਇਤਿਹਾਸ ਯਾਦ ਆਉਂਦਾ ਜਦੋਂ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੇ ਹੱਥਾਂ ਦੇ ਨਾਲ ਤੋਰਿਆ ਸੀ ਜਾਮੇ ਸ਼ਹਾਦਤ ਦਾ ਜਾਮ ਪੀਣ ਵਾਸਤੇ, ਇਸ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ। ਅੱਜ ਬਾਪੂ ਜੀ ਦੇ ਸ਼ਬਦ ਹੈ ਕਿ ਅੱਜ ਅਨੇਕਾਂ ਨਵਰੀਤ ਦੀਆਂ ਮਾਵਾਂ ਤੇ ਅਨੇਕਾਂ ਪੰਜਾਬ ਦੇ ਨੌਜਵਾਨਾਂ ਦੀਆਂ ਮਾਵਾਂ ਔਰ ਅਨੇਕਾਂ ਪੰਜਾਬ ਦੇ ਉਹ ਨਵਰੀਤ ਸ਼ਹੀਦ ਹੁੰਦੇ ਮੈਂ ਆਪਣੀਆਂ ਅੱਖਾਂ ਦੇ ਨਾਲ ਤੱਕਿਆ। ਇਹੋ ਜੀ ਕਰਨੀ ਨੂੰ, ਇਹੋ ਜਿਹੇ ਸ਼ਬਦਾਂ ਨੂੰ ਸੀਸ ਝੁਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗਾ। ਮੈਂ ਰਜਿੰਦਰ ਸਿੰਘ ਸਭਰਾ, ਤੁਸੀਂ ਜੁੜੇ ਸੀ ਟੀਵੀ 84 ਦੇ ਨਾਲ। ਕੈਮਰਾਮੈਨ ਗੁਰਮੁਖ ਸਿੰਘ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪੰਜਾਬ ਦੇ ਹਰਿਆਣੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਰੇ ਦੇਸ਼ ਭਾਈ ਯੂਪੀ ਬਿਹਾਰ ਦੀ ਸੰਗਤ ਕਿਸਾਨ ਜਿੰਨੇ ਵੀ ਮੋਢੇ ਨਾਲ ਮੋਢਾ ਲਾ ਕੇ ਬੈਠੇ ਸੀ ਉਹਨਾਂ ਦੀ ਜਿੱਤ ਪ੍ਰਾਪਤ ਹੋ ਗਈ ਆ। ਲੱਖ ਲੱਖ ਵਧਾਈਆਂ ਸਾਰਿਆਂ ਨੂੰ। ਗੁਰਮੁਖ ਪਲੇ ਕਰ। ਟੀਵੀ 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਦਿੱਲੀ ਫਤਿਹ ਮੋਰਚਾ ਕਰਨ ਤੋਂ ਬਾਅਦ ਖਾਲਸਾਈ ਜਾਹੋ ਜਲਾਲ ਦੇ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਦੇ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਹੇਠ ਸਰਦਾਰ ਸਾਹਿਬ ਕੀ ਕਹਿਣਾ ਚਾਹੋਗੇ ਜੀ? ਅੱਜ ਇਹ ਕਹਿਣਾ ਚਾਹੁੰਦੇ ਮੋਦੀ ਨੇ 3 ਕਾਲੇ ਕਾਨੂੰਨ ਲਾਗੂ ਕਰਕੇ ਪੰਜਾਬ ਦੇ ਕਿਸਾਨ ਦੀ ਕਮਰ ਤੋੜਤੀ ਸੀ। ਜੋ ਨਹੀਂ ਸੀ ਮੰਗਿਆ ਉਹ ਸਾਨੂੰ ਦੇਤਾ ਸੀ ਮੰਗਿਆ ਡਾਕਟਰ ਸਵਾਮੀਨਾਥਨ ਕਮਿਸ਼ਨ। 26 ਤਰੀਕ ਨੂੰ ਆਹੀ ਬੈਰੀਅਰ ਸੀ। ਖੱਟੜ ਸਰਕਾਰ ਨੇ ਕੀ ਕਿਹਾ, ਜਾ ਨਹੀਂ ਸਕਦੇ। ਤੇ ਬੀਬੀ ਰੋੜਾ ਕਹਿੰਦੀ ਮੇਰੀ ਮੈਂ ਅਸਤੀਫਾ ਦੇ ਦੂੰਗੀ। ਸਿੰਘਾਂ ਨੇ ਬਾਰਡਰ ਤੋੜ ਕੇ ਨੰਗੇ ਆ। ਸਾਨੂੰ ਨਸਲਾਂ ਤੇ ਫਸਲਾਂ ਦੀ ਜਿਹੜੀ ਫਿਕਰ ਸੀ, ਅੱਜ ਅਸੀਂ ਨਸਲ ਨੂੰ ਵੀ ਬਚਾ ਲਿਆ ਤੇ ਆਪਣੀ ਫਸਲ ਨੂੰ ਵੀ ਬਚਾ ਲਿਆ। ਕਿਉਂਕਿ ਸਾਨੂੰ ਸਾਰੇ ਰਾਜ ਕਹਿੰਦੇ ਜਿੱਤ ਕੇ ਆਏ ਨੂੰ ਜੀ ਆਇਆ, ਅੱਗੇ ਜੰਗ ਜਾਰੀ ਹੈ ਯੋਧਿਓ। ਇਸ ਕਰਕੇ ਇਹ ਹੁਣ ਸਾਡੇ ਬਾਰਡਰ ਖੋਲ੍ਹਣੇ ਚਾਹੀਦੇ ਆ। ਸੁਲੇਮਾਨ ਕੀ, ਹਸੈਨੀ ਵਾਲਾ ਤੇ ਵਾਹਗਾ ਬਾਰਡਰ ਖੋਲ੍ਹਣਾ ਚਾਹੀਦਾ WTO ਦੇ ਮੁਤਾਬਕ। ਜਿਹੜਾ ਕਿਸਾਨ ਹੈ ਉਹ ਆਪਣੀ ਫਸਲ ਗਵਾਡਰ ਦੀ ਬੰਦਰਗਾਹ ਤੇ ਵੇਚ ਸਕੇ। ਇਸ ਕਰਕੇ ਸਾਨੂੰ ਘਸਿਆਰਾ ਬਣਾ ਕੇ ਚਾਉਣਾ ਚਾਹੁੰਦੇ ਆ ਜਦੋਂ ਇੰਡੀਆ ਦੇ ਸੈਨ ਹੀ ਹੋਏ ਆ। ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ, ਸਰਕਾਰਾਂ ਦੇ ਵੱਲੋਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਦੇ ਵੱਲੋਂ ਹਰ ਵਾਰ ਜਿਹੜਾ ਹੈ ਬਾਰਡਰ ਨੂੰ ਲੈ ਕੇ ਰਾਜਨੀਤੀ ਖੇਡੀ ਜਾਂਦੀ ਹੈ। ਕਿਸੇ ਨੇ ਰਾਜਨੀਤੀ ਨਹੀਂ ਖੇਡੀ। ਆ ਜਿਹੜੇ ਸਾਡੇ ਕੋਈ ਰਾਜਨੀਤੀ ਖੇਡਣ ਵਾਲੇ ਨਹੀਂ। ਲਗਾਤਾਰ ਸਰਦਾਰ ਸਿਮਰਨਜੀਤ ਸਿੰਘ ਮਾਨ 1990 ਚ ਪਤਾ ਕੀ ਸੀ ਕਹਿੰਦਾ? ਉਹ ਫਿਰੋਜ਼ਪੁਰ ਚ ਗਿਆ ਸੀ, ਉਹਨੂੰ ਕਹਿੰਦੇ ਤੁਹਾਨੂੰ ਕੀ ਦੇਵਾਂਗਾ? ਉਹ ਕਹਿੰਦਾ ਮੈਂ ਬਾਰਡਰ ਖੋਲ ਕੇ ਦੇਵਾਂਗਾ। ਕਾਂਗਰਸ ਨੇ BJP ਨੇ ਕਿਹਾ ਇਹ ਮਾਨ ਸਾਹਿਬ ਅੱਤਵਾਦ ਲੈ ਕੇ ਆਏਗਾ। ਅੱਜ ਸਾਰੇ ਮੋਮਬੱਤੀਆਂ ਜਗਾਉਂਦੇ ਫਿਰਦੇ ਉਸੇ ਗੱਲ ਤੇ ਬਾਰਡਰ ਇੱਕ ਦਿਨ ਖੁੱਲਣਗੇ। ਇਹ ਆਜ਼ਾਦੀ ਅਸੀਂ ਲੈ ਕੇ ਜਾਵਾਂਗੇ। ਮੋਦੀ ਦੀ ਹਿੱਕ ਚੋਂ ਗੱਲਾਂ ਕੱਢਤਾ ਸਿੱਖਾਂ ਨੇ। ਇਹ ਪੰਥ ਦੀ, ਕੌਮ ਦੀ, ਨਿਹੰਗਾਂ ਸਿੰਘਾਂ ਦੀ, ਸਾਰਿਆਂ ਦੀ ਜਿੱਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਗੱਲਬਾਤ ਕੀਤੀ ਹੈ। ਪੰਜ ਪਿਆਰੇ ਸਾਹਿਬਾਨ ਜਿਹੜਾ ਹੈ ਸੁਸ਼ੋਭਿਤ ਹੋ ਕੇ ਬਿਰਾਜਮਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਆ ਰਹੇ ਨੇ। ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਖਾਲਸਾਈ ਜਾਹੋ ਜਲਾਲ ਨੂੰ ਪਰਨਾਇਆ ਹੋਇਆ ਖਾਲਸਾ ਪੰਥ ਕਿਵੇਂ ਦਿੱਲੀ ਫਤਿਹ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤਦਾ ਹੈ। ਜਦੋਂ ਸਿੱਖਾਂ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਵੀ ਖਾਲਸੇ ਨੇ ਕਈ ਵਾਰ ਦਿੱਲੀ ਫਤਿਹ ਪ੍ਰਾਪਤ ਕੀਤੀ ਹੈ, ਪਰ ਇਸ ਵਾਰ ਵੀ ਕਿਸਾਨੀ ਘੋਲ ਸੀ, ਜਿਹੜਾ ਕਿਸਾਨੀ ਅੰਦੋਲਨ ਸੀ, ਚਾਹੇ ਉਹ तमाम ਵਰਗਾਂ ਦੇ ਨਾਲ ਸੰਬੰਧਿਤ ਸੀ, ਪਰ ਉਸ ਨੂੰ ਫਤਿਹ ਪ੍ਰਾਪਤ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ। ਸਰਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੂਪ ਜਾ ਰਿਹਾ ਹੈ। ਗੁਰੂ ਕੀ ਲਾਡਲੀ ਫੌਜ ਨਿਹੰਗ ਸਿੰਘ ਫੌਜ ਆ ਰਹੀ ਹੈ। ਇੱਥੇ ਗੁਰੂ ਕਾ ਖਾਲਸਾ ਜਾ ਰਿਹਾ। ਬਾਬਾ ਜੀ ਕੀ ਕਹਿਣਾ ਚਾਹੋਗੇ? ਸਾਰੀ ਸਾਧ ਸੰਗਤ ਦਾ ਹੀ ਬੜਾ ਧੰਨਵਾਦ ਕਰਦੇ ਆ। ਪੰਜਾਬ ਦਾ, ਹਰਿਆਣੇ ਦੇ ਸੰਗਤਾਂ ਨੇ ਦੇਖੋ ਕਿੰਨਾ ਵੱਡਾ ਯੋਗਦਾਨ ਫੁੱਲ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਪੂਰੇ ਜਾਹੋ ਜਲਾਲ ਨਾਲ ਖਾਲਸੇ ਪੰਥ ਵੱਲੋਂ, ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ ਇਹ ਜਿਹੜਾ ਜਾਹੋ ਜਲਾਲ ਨਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਫਤਿਹ ਮਾਰਚ,
ਸਾਰੀ ਸਾਧ ਸੰਗਤ ਨੂੰ ਹਰਿਆਣੇ ਵਾਲਿਆਂ ਨੂੰ ਬੜੀ ਵਧਾਈ ਦੇਣੇ ਜਿਨ੍ਹਾਂ ਨੇ ਇੰਨਾ ਵੱਡਾ ਸਵਾਗਤ ਕੀਤਾ ਜਿਹੜਾ ਅਸੀਂ 1 ਸਾਲ ਤੋਂ ਸੰਘਰਸ਼ ਸਾਰਿਆਂ ਨੇ ਸਾਂਝਾ ਲੜਿਆ। ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਬਾ ਜੀ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿ ਇਹ ਪੰਜਾਬ ਦੇ ਲੋਕਾਂ ਵਾਸਤੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਵਾਸਤੇ ਵੀ ਪ੍ਰੇਰਨਾ ਸਰੋਤ ਹੋਵੇਗਾ। ਚਲੋ ਇਹ ਨੌਜਵਾਨ ਪੀੜ੍ਹੀ ਨੂੰ ਦੇਖਣਾ ਚਾਹੀਦਾ ਨਹੀਂ ਪੰਜਾਬ ਨੂੰ ਕਿਵੇਂ ਬਚਾਉਣਾ। ਦੇਖੋ ਸਾਡਾ ਪੰਜਾਬ ਚਿੱਟੇ ਨੇ ਖਾ ਲਿਆ ਫੜ ਕੇ, ਕਿੰਨੇ ਰੋਜ਼ ਦੇ ਨੌਜਵਾਨ ਪੰਜਾਬ ਦੇ ਵਿੱਚ ਮਰਦੇ। ਇਸ ਕਰਕੇ ਸਾਡੀ ਨਵੀਂ ਪੀੜ੍ਹੀ ਨੂੰ ਸੇਧ ਲੈ ਕੇ ਨਵਾਂ ਕੋਈ ਵਧੀਆ ਤਿਆਰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਦੀ ਲੋੜ ਹੈ। ਅੱਜ ਜਿਹੀ ਪੰਜਾਬ ਬਚਾਉਣਾ ਹੈ, ਨਹੀਂ ਤਾਂ ਦੇਖੋ ਅਸੀਂ ਕਦੀ ਕੋਈ ਉਹੀ ਸਰਕਾਰਾਂ ਅਸੀਂ ਕਹਿੰਦੇ ਵੀ ਨਵਾਂ ਯੂਥ ਉੱਠ ਕੇ ਕੋਈ ਵਧੀਆ ਪੰਜਾਬ ਲਈ ਸੋਚੇ ਜਿਹੜਾ ਪੰਜਾਬ ਦਾ ਬਚਾਅ ਹੋ ਸਕੇ। ਸਟੇਜ ਦੇ ਉੱਪਰ ਕਿਸਾਨ ਸੰਯੁਕਤ ਮੋਰਚੇ ਦੇ ਉੱਪਰ ਕੁਝ ਅਜਿਹੀਆਂ ਤਾਕਤਾਂ ਸੀ ਜਿਹੜੀਆਂ ਸਿੱਖ ਪੰਥ ਨੂੰ ਖਾਲਸਾ ਪੰਥ ਨੂੰ ਹਰ ਵਾਰ ਟਾਰਗੇਟ ਕਰਦੀਆਂ ਰਹੀਆਂ ਨੇ, ਚਾਹੇ ਉਹ ਬਿਆਨਬਾਜ਼ੀ ਦੇ ਰਾਹੀਂ ਹੋਣ ਚਾਹੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਣ। ਕਿ ਅੱਜ ਉਹਨਾਂ ਦੇ ਮੂੰਹੋਂ ਹੀ ਖਾਲਸਾ ਪੰਥ ਦੀ ਬਾਬਤ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦੀ ਬਾਬਤ ਸ਼ਬਦ ਕਹੇ ਗਏ ਨੇ ਕਿ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਤਾਂ ਕੀ ਦੇਖਿਆ ਜਾਵੇ ਕਿ ਜਿਹੜੀ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਸਿੱਖੀ ਦੇ ਪ੍ਰਤੀ ਗੁਰੂ ਕੀ ਲਾਡਲੀ ਫੌਜ ਦੇ ਪ੍ਰਤੀ ਕੁੜੱਤਣ ਭਰੀ ਹੋਈ ਸੀ ਕਿ ਉਹ ਰਵੱਈਆ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲ ਹੋ ਜਾਵੇਗਾ। ਚਲੋ ਦੇਖੋ ਲੀਡਰਾਂ ਦਾ ਸੋਚ ਉਹਨਾਂ ਸੰਯੁਕਤ ਮੋਰਚੇ ਵਾਲੇ ਦੀ, ਸਾਰੇ ਲੀਡਰ ਨਹੀਂ ਮਾੜੇ ਹੁੰਦੇ, ਕਈ ਵਿੱਚ ਥੋੜੇ ਬਹੁਤੇ ਹੁੰਦੇ ਆ, ਪਰ ਦੇਖੋ ਕਿੰਨੀ ਵੱਡੀ ਇੱਕ ਸੋਚ ਦਾ ਬਦਲਾਅ ਆ। ਉੱਥੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੁਰੀ ਸਿੰਘੂ ਬਾਰਡਰ ਤੋਂ, ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਸਾਰਾ ਸੰਘਰਸ਼ ਵੀ ਚੱਲਿਆ। ਗੁਰੂ ਗ੍ਰੰਥ ਸਾਹਿਬ ਇੱਕ ਸਾਲ ਰਹੇ ਵੀ, ਅੱਜ ਵੀ ਉਹਨਾਂ ਚੋਂ ਇੱਕ ਵੀ ਲੀਡਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾ ਰਿਹਾ। ਸਾਰੇ ਦੇਖ ਲਓ ਇਕੱਲੇ ਚੱਲ ਗਏ, ਕਿੱਡੀ ਮਾੜੀ ਗੱਲ ਆ। ਇਹ ਉਹਨਾਂ ਦੀ ਆਪਣੀ ਸੋਚ ਆ। ਇਹ ਸਾਡੇ ਪੰਜਾਬ ਨੂੰ ਦੇਖਣਾ ਪਏਗਾ, ਦੇਸ਼ ਵਿਦੇਸ਼ ਨੂੰ ਦੇਖਣਾ ਪਏਗਾ। ਅੱਜ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ, ਨਿਸ਼ਾਨ ਸਾਹਿਬ ਦੀ ਤਾਬੇ ਹੇਠ ਸਾਰੀ ਸੰਗਤ ਪੰਜਾਬ ਦੀ ਦੇਖੋ ਕਿੱਡਾ ਜਾਹੋ ਜਲਾਲ ਦੇ ਨਾਲ ਹਰਿਮੰਦਰ ਸਾਹਿਬ ਨਗਰ ਕੀਰਤਨ ਲੈ ਕੇ ਜਾ ਰਹੀ ਹੈ। ਅੱਜ ਉਹ ਲੀਡਰਾਂ ਨੂੰ ਇਹ ਸੋਚਣਾ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕਲਾ ਵਰਤੀ ਤੇ ਕਾਨੂੰਨ ਰੱਦ ਹੋਏ। ਅੱਜ ਗੁਰੂ ਨਾਨਕ ਪਾਤਸ਼ਾਹ ਦਾ ਨਗਰ ਕੀਰਤਨ ਜਾ ਰਿਹਾ ਤੇ ਇੱਕ ਵੀ ਲੀਡਰ ਨਾਲ ਨਹੀਂਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਅਪਾਰ ਬਖਸ਼ਿਸ਼ ਦਾ ਸਦਕਾ ਗੁਰੂ ਕੇ ਖਾਲਸੇ ਨੇ ਜਿਹੜਾ ਇਸ ਮੁਹਿੰਮ ਨੂੰ ਸਰ ਕੀਤਾ ਹੈ, ਕਿਉਂਕਿ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ, ਸੱਚਮੁੱਚ ਪੰਜਾਬ ਦੇ ਜੰਮਿਆਂ ਨੂੰ ਸ਼ੁਰੂ ਤੋਂ ਮੁਹਿੰਮਾਂ ਪੈਂਦੀਆਂ ਆਈਆਂ ਨੇ, ਚਾਹੇ ਉਹ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ, ਹੋਂਦ ਨੂੰ ਬਚਾਉਣ ਵਾਸਤੇ ਸਿੰਘਾਂ ਨੇ ਸੰਘਰਸ਼ ਕੀਤਾ ਹੋਵੇ। ਪਰ ਅੱਜ ਵੀ ਮੌਜੂਦਾ ਦੌਰ ਦੇ ਵਿੱਚ ਵੀ ਪੰਜਾਬ ਦੇ ਵਾਰਸਾਂ ਨੇ, ਪੰਜਾਬ ਦੇ ਬਸ਼ਿੰਦਿਆਂ ਨੇ, ਉਹਨਾਂ तमाम ਭਾਰਤ ਦੇ ਕਿਰਤੀ ਲੋਕਾਂ ਨੇ ਵੱਡਾ ਸੰਘਰਸ਼ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਬੁਲੰਦੀਆਂ ਨੂੰ ਛੋਇਆ ਹੈ, ਫਤਿਹ ਪ੍ਰਾਪਤ ਕੀਤੀ ਹੈ। ਕਿਹਾ ਜਾਂਦਾ ਸੀ ਕਿ ਇਹ ਜਿਹੜੇ ਲੋਕ ਹੈ ਵਿਚਾਲੇ ਛੱਡ ਕੇ ਚਲੇ ਜਾਂਦੇ ਨੇ, ਪਰ ਇਹ ਗੁਰੂ ਕਾ ਖਾਲਸਾ ਪੰਜਾਬ ਦਾ ਪਹਿਰੇਦਾਰ ਬਣ ਕੇ ਆਪਣਾ ਵੱਡਾ ਰੋਲ ਅਦਾ ਕਰਦਾ ਰਿਹਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਤਿਹਾਸ ਗਵਾਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੁਰੂ ਕਾ ਖਾਲਸਾ ਇਸੇ ਤਰ੍ਹਾਂ ਪੰਥ ਵਾਸਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ, ਉਹਨਾਂ ਕਿਰਤੀ ਲੋਕਾਂ ਵਾਸਤੇ ਜਿਸ ਕਿਰਤੀ ਲੋਕ ਦਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿਧਾਂਤ ਦਿੱਤਾ ਹੈ ਗਊ ਗਰੀਬ ਦੀ ਰੱਖਿਆ ਕਰਨ ਦਾ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿਧਾਂਤ ਦਿੱਤਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੜਦਾ ਰਹੇਗਾ। ਇੱਥੇ ਬਾਬਾ ਰਾਜਾ ਰਾਜ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਔਰ ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ, ਅੱਜ ਦਿੱਲੀ ਫਤਿਹ ਪ੍ਰਾਪਤ ਕਰਕੇ ਆਏ ਹੋ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਤੇ ਕਿਸ ਤਰ੍ਹਾਂ ਦਾ ਬਾਬਾ ਜੀ ਤੁਹਾਡਾ ਤਜਰਬਾ ਰਿਹਾ ਦਿੱਲੀ ਸੰਘਰਸ਼ ਦੇ ਦੌਰਾਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਦੇ ਵਿੱਚ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਜੋ ਕੱਲ੍ਹ ਤੋਂ ਲੈ ਕੇ ਸਿੰਘੂ ਮਾਰਚ ਤੋਂ ਸਿੰਘੂ ਬਾਰਡਰ ਤੋਂ ਕਿਸਾਨ ਮਜ਼ਦੂਰ ਖਾਲਸਾ ਫਤਿਹ ਮਾਰਚ ਕੱਢਿਆ ਜਾ ਰਿਹਾ। ਅੱਜ ਸਵੇਰ ਤੋਂ ਲੈ ਕੇ ਕਰਨਾਲ ਤੋਂ ਤੁਰੇ ਹੋਏ ਹਾਂ। ਇਸ ਟਾਈਮ ਸਿੰਘੂ ਬਾਰਡਰ ਤੇ ਪਹੁੰਚੇ ਹਾਂ ਤੇ ਅੱਗੇ ਫਤਿਹਗੜ੍ਹ ਸਾਹਿਬ ਪੜਾ ਲਾਉਣਾ। ਸੰਗਤਾਂ ਇਹ ਪਲ ਉਡੀਕਦੀਆਂ ਸੀ ਵੀ ਕਦੋਂ ਉਹ ਆਉਣਗੇ, ਕਦੋਂ ਸਾਡੀ ਫੌਜ, ਜਦੋਂ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਖਾਲਸਾ ਫੌਜ ਕਦੋਂ ਮੋਰਚਾ ਜਿੱਤ ਕੇ ਵਾਪਸ ਆਊਗੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਅੱਜ ਥਾਂ ਪਰ ਥਾਂ ਸੰਗਤਾਂ ਵੱਲੋਂ ਪੂਰੇ ਜੋਸ਼ ਜੋ ਨਾਲ ਪੂਰੇ ਚਾਵਾਂ ਦੇ ਨਾਲ ਗੁਰੂ ਸਾਹਿਬ ਦਾ ਸਤਿਕਾਰ, ਪੰਜਾਂ ਪਿਆਰਿਆਂ ਦਾ, ਨਿਹੰਗ ਸਿੰਘ ਫੌਜਾਂ ਦਲਾਂ ਦੇ ਪੰਥਾਂ ਦੇ ਮੁਖੀਆਂ ਦਾ, ਸੰਗਤ ਦਾ ਸਤਿਕਾਰ ਬਹੁਤ ਚੜ੍ਹਦੀ ਕਲਾ ਦੇ ਨਾਲ ਕੀਤਾ ਜਾ ਰਿਹਾ। ਤੁਸੀਂ ਦੇਖਦੇ ਹੋ ਕਾਫਲਾ ਬਹੁਤ ਤਕੜਾ। ਅਸੀਂ ਸਵੇਰੇ ਉੱਥੋਂ ਤਕਰੀਬਨ 10:30 ਵਜੇ ਆਰੰਭ ਹੋਇਆ ਸੀ ਤੇ ਇੱਥੇ 7 ਵੱਜ ਗਿਆ ਸਮੂਹ ਬਾਰਡਰ ਤੇ ਜਾਂਦਿਆਂ ਨੂੰ। ਦੇਖੋ ਕਿੱਦਾਂ ਟਾਈਮ ਹੋ ਜਾ, ਰਾਤ ਵੀ 12 ਵਜੇ ਸਮਾਪਤੀ ਹੋਈ ਸੀ। ਸਿੰਘਾਂ ਦੇ ਵਿੱਚ, ਸੰਗਤ ਦੇ ਵਿੱਚ ਪਿਆਰ ਹੀ ਇੰਨਾ, ਉਹ ਪਲਾਂ ਨੂੰ ਉਡੀਕਦੀਆਂ ਸੀ। ਉਹ ਪਲ ਆ ਸਤਿਗੁਰੂ ਨੇ ਦੇਤੇ ਆ ਸਾਨੂੰ। ਇਹ ਜਿੱਤ ਆ ਜਿਹੜੀ
ਦਿੱਲੀ 20ਵੀਂ ਵਾਰ ਜਿਹੜੀ ਫਤਿਹ ਖਾਲਸੇ ਪੰਥ ਨੇ ਕੀਤੀ ਹੈ, ਪਹਿਲਾਂ 18ਵੀਂ ਸਦੀ ਦੇ ਵਿੱਚ ਹੋਈ ਸੀਗੀ, ਹੁਣ ਇਹ ਐਸ 21 ਸਨ 21 ਦੇ ਵਿੱਚ ਹੋਈ ਆ। ਬਹੁਤ ਮੁੱਦਤਾਂ ਬਾਅਦ ਮੈਂ ਕਹਿੰਦਾ ਵੀ ਇਹ ਮੋਰਚਾ ਖਾਲਸਾ ਪੰਥ ਨੇ ਕਿਸਾਨਾਂ ਤੇ ਮਜ਼ਦੂਰਾਂ ਰਲ ਕੇ ਫਤਿਹ ਕੀਤਾ। ਬਹੁਤ ਸਮਾਂ ਹੋ ਗਿਆ ਸੀ, ਇਹ ਪਹਿਲੀ ਵਾਰ ਐਡੀ ਵੱਡੀ ਜਿੱਤ ਮਿਲੀ ਆ। ਤੇ ਹਾਥੀ ਦੀ ਉਹ ਕਹਿੰਦੇ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਤੇ ਇਹਦੇ ਨਾਲ ਬਹੁਤ ਸਾਰਾ ਸਾਨੂੰ ਜਿਹੜਾ ਵੱਡਾ ਜਿਹੜਾ ਸਾਨੂੰ ਦੇਖੋ ਨੁਕਸਾਨ ਹੋਇਆ, ਉਹ ਸਾਡੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਆ, ਹਨ ਉਹਨਾਂ ਨੂੰ ਜਾਨਾਂ ਦਿੱਤੀਆਂ ਨੇ, ਉਹਨਾਂ ਦੀਆਂ ਜਿਹੜੀਆਂ ਗਈਆਂ ਜਾਨਾਂ ਉਹ ਅਜਾਈ ਨਹੀਂ ਗਈਆਂ। ਤੇ ਜਿਹੜਾ ਦੂਸਰਾ ਇੱਕ ਵੱਡਾ ਜਿਹੜਾ ਇਹਦੇ ਨਾਲ ਸਾਨੂੰ ਸੰਦੇਸ਼ ਮਿਲਿਆ ਵੱਡਾ, ਉਹ ਹੈਗਾ ਭਾਈਚਾਰਕ ਸਾਂਝ, ਜਿਹੜੀ ਅਸੀਂ ਪਿਆਰ ਲੈ ਕੇ ਚੱਲੇ ਹਾਂ ਸੰਗਤਾਂ ਦਾ ਭਾਈਚਾਰਕ ਸਾਂਝ ਆ ਜਿਹੜੀ ਵੱਡੀ, ਉਹ ਅਸੀਂ ਲੈ ਕੇ ਜਾ ਰਹੇ ਹਾਂ। ਇਹ ਵੱਡਾ ਸੰਦੇਸ਼ ਭਾਈਚਾਰਕ ਸਾਂਝ ਦਾ, ਤੇ ਉਸ ਭਾਈਚਾਰਕ ਸਾਂਝ ਦੇ ਨਾਲ ਕੋਈ ਨਹੀਂ 2 ਮਿੰਟ, ਕੋਈ ਗੱਲ ਨਹੀਂ 2 ਮਿੰਟ ਸਹੀ, ਉਹ ਕੋਈ ਨਹੀਂ ਤੇ ਭਾਈਚਾਰਕ ਸਾਂਝ ਅਸੀਂ ਲੈ ਕੇ ਜਾਂਦੇ ਹਾਂ। ਅਸੀਂ ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਨੂੰ ਇਸੇ ਤਰ੍ਹਾਂ ਬਲ ਉਦਮ ਬਖਸ਼ਿਸ਼ ਕਰਨ, ਏਕੇ ਦੇ ਵਿੱਚ ਰਹਿ ਕੇ ਜੇ ਅਸੀਂ ਆਉਣ ਵਾਲੇ ਸਮੇਂ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਖਾਲਸਾ ਪੰਥ ਦਾ ਇਸੇ ਤਰ੍ਹਾਂ ਏਕਾ ਰੱਖਾਂਗੇ। ਤੇ ਸਾਡੀ ਲੜਾਈ ਬੀਜੇਪੀ ਦੇ ਨਾਲ ਆ, ਸਾਡੀ ਲੜਾਈ RSS ਦੇ ਨਾਲ ਆ। ਹਜੇ ਬਹੁਤ ਮੰਗਾਂ ਹਜੇ ਅਧੂਰੀਆਂ ਨੇ, ਪੰਜਾਬ ਦੀਆਂ ਵੀ ਪੰਥ ਦੀਆਂ ਵੀ, ਉਹ ਵੀ ਅਸੀਂ ਪੂਰੀਆਂ ਕਰਾਉਣੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਥੋਂ ਪਰ ਥੋਂ ਹੋ ਰਹੀ ਹੈ, ਉਹਦਾ ਇਨਸਾਫ ਵੀ ਲੈਣਾ, ਤੇ ਕਾਨੂੰਨ ਬਣਾਏ ਜਾਣ ਸਰਕਾਰਾਂ ਵੱਲੋਂ ਕਿ ਘੱਟ ਤੋਂ ਘੱਟ ਫਾਂਸੀ ਜਾਂ ਉਹਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਬੇਅਦਬੀ ਕਰਨ ਵਾਲੇ ਨੂੰ, ਚਾਹੇ ਕੋਈ ਵੀ ਗ੍ਰੰਥ ਹੋਵੇ। ਤੇ ਨਾਲ ਹੀ SGPC ਦੀਆਂ ਚੋਣਾਂ ਵੀ ਹੋਣ। ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਵਧਾਈਆਂ ਪੇਸ਼ ਕਰਦਾ, ਜਿਨ੍ਹਾਂ ਨੇ ਬਹੁਤ ਬੜਾ ਯੋਗਦਾਨ ਦਿੱਤਾ। ਇੱਕ ਸਵਾਲ ਹੈ ਕਿ ਇੱਕ ਮਜ਼ਦੂਰ ਦਾ ਔਰ ਕਿਸਾਨ ਦਾ ਬਹੁਤ ਵੱਡਾ ਪਾੜਾ ਸੀਗਾ ਜਦੋਂ ਪੰਜਾਬ ਦੀ ਗੱਲ ਚੱਲਦੀ ਸੀ, ਚਾਹੇ ਉਹ ਜਦੋਂ ਕਿਸਾਨੀ ਨੂੰ ਲੈ ਕੇ ਗੱਲ ਚੱਲਦੀ ਹੈ ਮਜ਼ਦੂਰ ਦੀ ਔਰ ਕਿਸਾਨ ਦੀ, ਇੱਕ ਲੰਮਾ ਪਾੜਾ ਸੀ। ਪਰ ਕਿਸਾਨ ਸੰਯੁਕਤ ਮੋਰਚੇ ਦੇ ਦਰਮਿਆਨ ਜਿਹੜਾ ਸੀ ਜਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਸਾਨੂੰ ਦੇਖਣ ਦੇ ਵਿੱਚ ਮਿਲਿਆ ਕਿ ਉਹੀ ਮਜ਼ਦੂਰ ਔਰ ਕਿਸਾਨ ਆਪਸ ਦੇ ਵਿੱਚ ਭਾਈ ਬਣ ਕੇ ਜਿਹੜੀਆਂ ਲੰਬੀਆਂ ਸਾਂਝਾਂ ਪਾ ਰਹੇ ਸੀ, ਪਿਆਰ ਪਾ ਰਹੇ ਸੀ। ਕਿ ਇਹ ਜਿਹੜਾ ਕਿਸਾਨ ਦਾ ਔਰ ਮਜ਼ਦੂਰ ਦਾ ਆਪਸੀ ਪਾੜਾ ਆ, ਕਿ ਇਹ ਲਗਾਤਾਰ ਜਿਹੜਾ ਹੁਣ ਏਕਤਾ ਧਾਰ ਚੁੱਕਾ ਹੈ, ਕਿ ਇਹ ਪੰਜਾਬ ਦੇ ਵਿੱਚ ਬਰਕਰਾਰ ਰਹੇਗਾ ਇਸੇ ਤਰ੍ਹਾਂ ਇਹ ਜਿਹੜਾ ਏਕਤਾ ਪਿਆਰ ਬਣਿਆ ਹੋਇਆ ਹੈ? ਦੇਖੋ ਇਹ ਜਿਹੜਾ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਦੇਖੋ ਜਿਵੇਂ ਉੱਥੇ ਭਾਈਚਾਰਕਤਾ ਏਕਤਾ ਕਾਇਮ ਕਰ ਰਹੀ ਆ, ਹੁਣ ਸਾਡਾ ਫਰਜ਼ ਇਹ ਆ ਵੀ ਅਸੀਂ ਇਸ ਭਾਈਚਾਰਕਤਾ ਏਕਤਾ ਕਿਸਾਨ ਮਜ਼ਦੂਰ ਨੂੰ ਕਾਇਮ ਰੱਖੀਏ। ਹੁਣ ਅਸੀਂ ਬਾਅਦ ਦੇ ਵਿੱਚ ਪੰਥ ਦਾ ਖਾਲਸੇ ਦਾ ਸਿੱਖੀ ਦਾ ਪ੍ਰਚਾਰ ਦਾ ਦੌਰਾ ਕਰਨਾ ਸਾਰੇ ਭਾਰਤ ਦੇ ਵਿੱਚ। ਸਿੱਖੀ ਜਿਹੜੇ ਸਾਡੇ ਖਤਮ ਹੁੰਦੀ ਜਾ ਰਹੀ ਆ ਪੰਜਾਬ ਦੇ ਵਿੱਚੋਂ, ਦੂਸਰੇ ਜਿਹੜੇ ਮਜ਼ਹਬ ਨੇ ਉਹ ਸਿੱਖੀ ਨੂੰ ਖਤਮ ਕਰਤੇ ਤੁਰੇ ਹੋਏ ਨੇ। ਤੇ ਸਾਡਾ ਇਹ ਪਹਿਲਾ ਫਰਜ਼ ਹੋ ਜੀ ਪਿੰਡਾਂ ਦੇ ਵਿੱਚ ਜਾਵਾਂਗੇ ਤੇ ਜਿਹੜੇ ਮਜ਼ਦੂਰਾਂ ਤੇ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਵਾਂਗੇ। ਤੇ ਸਾਡਾ ਪਹਿਲਾ ਕੰਮ ਦਾ ਗੁਰਦੁਆਰੇ ਸਾਹਿਬ ਪਿੰਡਾਂ ਦੇ ਵਿੱਚ ਇੱਕ ਕਰਾਏ ਜਾਣਗੇ, ਸੰਗਤਾਂ ਨੂੰ ਕਹਿ ਕੇ ਸ਼ਮਸ਼ਾਨ ਘਾਟ ਇੱਕ ਹੋਣਗੇ, ਫੇਰ ਹੀ ਭਾਈਚਾਰਕ ਸਾਂਝ ਬਣੂਗੀ ਨਾ। ਕਿਤੇ ਨਾ ਕਿਤੇ ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਤੇ ਸਿੱਖਾਂ ਦਾ ਸਰਵੋਤਮ ਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ, ਕਿਤੋਂ ਇਹ ਨਹੀਂ ਉੱਥੋਂ ਨਹੀਂ ਸੀ ਇਹ ਹੁਕਮ ਜਾਰੀ ਹੋਣੇ ਚਾਹੀਦੇ ਸੀ। ਪਰ ਉਹ ਸਮੇਂ ਦੇ ਜਿਹੜੀ ਹੈਗੇ ਸਰਕਾਰਾਂ ਨੇ ਆਪਦੇ ਅਧੀਨ ਕੀਤੇ ਹੋਏ ਨੇ, ਤੇ ਕਿਸੇ ਦੇ ਹੱਕ ਸੱਚ ਪੱਲੇ ਹੈ ਨਹੀਂਗਾ, ਕੋਈ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਭਾਈਚਾਰਕ ਸਾਂਝ ਕਿਸਾਨਾਂ ਤੇ ਮਜ਼ਦੂਰਾਂ ਦੀ ਬਣੀ ਆ ਉਹ ਕਾਇਮ ਰਹਿ ਸਕੇ। ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ, ਗੁਰਦੁਆਰੇ ਸਾਹਿਬ ਇੱਕ ਕਰਾਵਾਂਗੇ, ਤੇ ਜਿਹੜੇ ਸਾਡੇ ਸ਼ਮਸ਼ਾਨ ਘਾਟ ਨੇ ਉਹ ਇੱਕ ਕਰਾਵਾਂਗੇ, ਤਾਂ ਕਿ ਜਿਹੜੀ ਭਾਈਚਾਰਕ ਸਾਂਝ ਆ ਉਹ ਇਸੇ ਤਰ੍ਹਾਂ ਬਣੀ ਰਹੇ। ਧੰਨਵਾਦ ਕਰਦੇ ਹਾਂ ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਦੱਸਿਆ ਕਿ ਇਸ ਵਕਤ ਕਿਸਾਨੀ ਅੰਦੋਲਨ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਹੈ ਹੁਣ ਵਾਪਸ ਵੱਲ ਨੂੰ ਜਿਹੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਜਿਹੜਾ ਸੰਦੇਸ਼ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਸੀ, ਸਭੇ ਸਾਂਝੀਵਾਲ ਸੁਦਾਇਨ ਤੂੰ ਕੋਈ ਨਾ ਦਿਸੈ ਬਾਰਾ ਜੀਓ ਦਾ, ਉਸ ਸਾਂਝੀਵਾਲਤਾ ਦੇ ਉਪਦੇਸ਼ ਦੇ ਉੱਪਰ ਇਹ ਪਹਿਰਾ ਦਿੱਤਾ ਜਾਵੇਗਾ। ਭੈਣ ਜੀ ਦੇ ਨਾਲ ਗੱਲਬਾਤ ਕਰ ਲੈਂਦੇ ਆ, ਜਿਹੜੇ ਭੈਣ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਚੱਲ ਕੇ ਆ ਰਹੇ। ਭੈਣ ਜੀ ਇਹ ਕਿੱਥੋਂ ਚੱਲ ਕੇ ਆ ਰਹੇ ਹੋ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘੂ ਬਾਰਡਰ। ਸਿੰਘੂ ਬਾਰਡਰ ਤੋਂ ਪੈਦਲ ਚੱਲ ਕੇ ਆ ਰਹੇ ਜੀ? ਜੀ ਹਾਂਜੀ, ਵਿੱਚ ਜਦੋਂ ਹਾਈਵੇ ਆਂਦਾ ਤਦੋਂ ਟਰਾਲੀ 'ਚ ਬੈਠਦੇ ਆ, ਜਦੋਂ ਸੰਗਤ ਹੁੰਦੀ ਆ ਤਦੋਂ ਪੈਦਲ ਪਾਲਕੀ ਸਾਹਿਬ ਦੇ ਨਾਲ ਹੁੰਦੇ ਆ। ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸਿੱਖ ਸੰਗਤ ਨੂੰ?
ਸਿੱਖ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਆਪਾਂ ਚੜ੍ਹਦੀ ਕਲਾ 'ਚ ਗਏ ਸੀ, ਚੜ੍ਹਦੀ ਕਲਾ 'ਚ ਵਾਪਸ ਆ ਰਹੇ ਆ, ਜਿੱਤ ਕੇ ਵਾਪਸ ਆ ਰਹੇ ਆ। ਇਹ ਦਿਨ ਸਾਡੇ ਲਈ ਬਹੁਤ ਹੀ ਜ਼ਿਆਦਾ ਸੁਭਾਗਾ ਵਾ ਕਿ ਅਸੀਂ ਆਪਣੀ ਧਰਤੀ ਤੇ ਪੈਰ ਪਾਇਆ, ਆਪਣੇ ਪੰਜਾਬ 'ਚ ਪੈਰ ਪਾਇਆ ਵਾ। ਪੰਜਾਬ ਦੀ ਧੀ ਭੈਣ ਦੇ ਨਾਲ ਗੱਲਬਾਤ ਕੀਤੀ ਆ, ਉਹਨਾਂ ਨੇ ਦੱਸਿਆ ਹੈ ਕਿ ਸਾਡੇ ਵਾਸਤੇ ਇਹ ਬਹੁਤ ਸੁਹਾਵਣਾ ਦਿਨ ਹੈ ਕਿਉਂਕਿ ਲੰਮਾ ਸਮਾਂ 1 ਸਾਲ ਦਿੱਲੀ ਦੇ ਬਾਰਡਰਾਂ ਦੇ ਉੱਪਰ ਬਿਤਾਉਣ ਤੋਂ ਬਾਅਦ, ਲੰਬਾ ਸੰਘਰਸ਼ ਕਰਨ ਤੋਂ ਬਾਅਦ, ਪੋਹ ਦੀਆਂ ਕਕਰੀਲੀਆਂ ਬਰਫੀਲੀਆਂ ਰਾਤਾਂ ਦੇ ਵਿੱਚ, ਗਰਮੀ ਦੀਆਂ ਉਹਨਾਂ ਤਪਦੇ ਦਿਨਾਂ ਦੇ ਵਿੱਚ ਜਿਹੜਾ ਸੀ ਲੰਬਾ ਸੰਘਰਸ਼ ਕੀਤਾ, ਉਹਨਾਂ ਦੇ ਵਿੱਚ ਸਾਡੇ ਵੀਰਾਂ ਦੀਆਂ ਜਾਨਾਂ ਗਈਆਂ, ਜਿਹੜੇ तमाम ਵਰਗਾਂ ਦੇ ਲੋਕ ਸੀ ਉਹਨਾਂ ਦੀਆਂ ਜਾਨਾਂ ਗਈਆਂ। ਪਰ ਅੱਜ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ ਪੰਜਾਬ ਦੇ ਕਿਰਤੀ ਲੋਕਾਂ ਨੇ, ਭਾਰਤ ਦੇ ਕਿਰਤੀ ਲੋਕਾਂ ਨੇ ਇਸ ਮੁਹਿੰਮ ਨੂੰ ਸਰ ਕੀਤਾ ਹੈ। ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀਆਂ ਚੁਣੌਤੀਆਂ ਹੋ ਜਾਂਦੀਆਂ ਜਦੋਂ ਲੰਮਾ ਸਮਾਂ ਸੰਘਰਸ਼ ਚੱਲਦਾ ਹੈ, ਤਾਂ ਉਸ ਚੱਲਦੇ ਹੋਏ ਸੰਘਰਸ਼ ਦੇ ਦਰਮਿਆਨ ਇਸ ਤਰੀਕੇ ਦੇ ਨਾਲ ਜਿਹੜਾ ਹੈ ਲੰਮਾ ਸੰਘਰਸ਼ ਕਰਨਾ ਪੈ ਜਾਵੇ। ਔਰ ਦੂਜੇ ਪਾਸੇ ਇਹ ਹੁੰਦਾ ਹੈ ਕਿ ਜਦੋਂ ਹਕੂਮਤ ਦੇ ਨਾਲ ਬਾਰ-ਬਾਰ ਮੀਟਿੰਗਾਂ ਹੋਣ, ਹਕੂਮਤ ਹੈ ਜਿਹੜੀ ਉਹ ਆਪਣੇ ਅੜੀਅਲ ਰਵੱਈਏ ਦੇ ਉੱਪਰ ਉਸੇ ਤਰ੍ਹਾਂ ਟਸ ਤੋਂ ਮਸ ਨਾ ਹੋਵੇ, ਤਾਂ ਉਹ ਸਮੇਂ ਜਿਹੜੀ ਜਿੱਤ ਪ੍ਰਾਪਤ ਕਰਨਾ ਇੱਕ ਸਿਰੜ, ਉਹ ਸਿਦਕ ਕਿਹੜਾ, ਉਹ ਸਿਰੜ ਕਿਹੜਾ ਹੈ, ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਿਰੜ, ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸਿਦਕ ਹੀ ਫਿਰ ਉਸ ਵਕਤ ਜਿਹੜਾ ਕੰਮ ਕਰਦਾ ਹੈ। ਘਰ ਖਲੋਰਾ ਜਾ ਕੇ ਉਹਨਾਂ ਦੇ शंभू बैरीयर के नज़दीक शंभू बैरीयर के उपर नगर कीर्तन पुजा है। खालसा पंथ नाल है गुरु ग्रंथ साहब महाराज जी की अगवाई दे विच किस तरह खालसा पंथ का गुरु की निहंग सिंह जथेबंदियां का सिख संगत के वलों सन्मान किया जा रहा है, फुलों की वर्खा की जा रही है। सरगुरु पातशाह महाराज जी का शुकराना सिख संगत के वलों किया जा रहा है। तो बोले सोनहाल सत श्री अकाल दे जकारे सिख संगत वलों जज्बे रोह दे विच आके छड्डे जा रहे हैं। सतगुरु पातशाह महाराज जी का शुकराना किया जा रहा है। ये लाइव तस्वीरां शंभू मोर्चे दियां ने, शंभू बार्डर दियां ने, जिथे शंभू मोर्चा भी किसी समय लगा सी, पर ये लाइव तस्वीरां दे विच तुसीं देख रहे हो कि गुरु ग्रंथ साहब महाराज जी पालकी दे विच बस दे विच सुशोभित ने। सिख संगत वड्डी तादाद दे विच गुरु ग्रंथ साहब महाराज जी का शुकराना करने वास्ते, सरगुरु पातशाह महाराज जी के नगर कीर्तन का जी आया करने वास्ते शंभू बैरीयर के उपर पुजी है। लाइव तस्वीरों के
ਅੱਗੇ ਅੱਗੇ ਗੁਰੂ ਕੀ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਹੈ। ਬਹੁਤ ਵੱਡਾ ਸੰਘਰਸ਼ ਕੀਤਾ ਖਾਲਸੇ ਨੇ, ਜਿੱਥੇ ਪੰਜਾਬ ਦੇ ਤਮਾਮ ਭਾਰਤ ਦੇ ਤਮਾਮ ਵਰਗ ਉਹਨਾਂ ਨੇ ਆਪਣਾ ਬਣਦਾ ਹੋਇਆ ਯੋਗਦਾਨ ਪਾਇਆ। ਉੱਥੇ ਹੀ ਗੁਰੂ ਖਾਲਸੇ ਦਾ ਇਤਿਹਾਸ ਹੈ ਕਿ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸਰਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਦਾ ਸਦਕਾ ਅੱਜ ਖਾਲਸੇ ਦਾ ਜਾਹੋ ਜਲਾਲ, ਅੱਜ ਗੁਰੂ ਪੰਥ ਦਾ ਜਾਹੋ ਜਲਾਲ ਦੇਖਣ ਵਾਲਾ ਹੈ। ਦੇਸ਼ ਵਿਦੇਸ਼ ਦੀਆਂ ਤਸਵੀਰਾਂ ਦੇ ਵਿੱਚ ਦੇਖ ਰਹੀਆਂ ਹਨ ਕਿ ਕਿਵੇਂ ਗੁਰੂ ਕੇ ਸਿੰਘਾਂ ਦਾ ਸਨਮਾਨ ਸਿੱਖ ਸੰਗਤ ਦੇ ਵੱਲੋਂ ਕੀਤਾ ਜਾ ਰਿਹਾ। ਗਲਾਂ ਦੇ ਵਿੱਚੋਂ ਸਿਰੋਂ ਪਾਓ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਸੱਚਮੁੱਚ ਇਸ ਸੰਘਰਸ਼ ਦੇ ਪਿੱਛੇ ਜਿਹੜੀ ਲੜਨ ਵਾਲੀ ਤਾਕਤ ਸੀ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਉਹ ਬਾਣੀ ਸੀ, ਜਿਸ ਬਾਣੀ ਦੇ ਨਾਲ ਭਾਈ ਮਣੀ ਸਿੰਘ ਜੀ ਜਿਸ ਬਾਣੀ ਨੂੰ ਪੜ੍ਹ ਕੇ ਉਹ ਆਪਣਾ ਬੰਦ ਕਟਵਾਉਣ ਵਾਸਤੇ ਤਿਆਰ ਤਾਂ ਹੋ ਜਾਂਦੇ ਨੇ, ਪਰ ਜ਼ਾਲਮ ਦੀ ਜ਼ੁਲਮ ਦੀ ਈਨ ਮੰਨਣ ਵਾਸਤੇ ਜਿਹੜਾ ਹੈ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ। ਇਹ ਇਤਿਹਾਸ ਲੜਦਾ, ਇਹ ਇਤਿਹਾਸ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਨੌਜਵਾਨਾਂ ਨੂੰ, ਉਸ ਪੀੜ੍ਹੀ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰੇਰਨਾ ਦਿੰਦਾ ਹੈ। ਸੱਚਮੁੱਚ ਇਹ ਜੋ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਸਾਡੇ ਵਾਸਤੇ ਆਉਣ ਭਵਿੱਖ ਦੇ ਵਿੱਚ ਵੀ ਪ੍ਰੇਰਨਾ ਸਰੋਤ ਹੋਵੇਗਾ। ਸਾਡੀਆਂ ਪੀੜ੍ਹੀਆਂ ਇਸ ਇਤਿਹਾਸ ਨੂੰ ਦੇਖ ਕੇ, ਇਸ ਇਤਿਹਾਸ ਨੂੰ ਪੜ੍ਹ ਕੇ, ਸੱਚਮੁੱਚ ਕਰਕੇ ਆਪਣੇ ਲੰਮੇਰੇ ਸਮੇਂ ਤੱਕ, ਅੰਤਲੇ ਸਾਹਾਂ ਤੱਕ ਵੀ ਯਾਦ ਰੱਖਣਗੀਆਂ। ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸਿੱਖ ਸੰਗਤ ਦੇ ਵੱਲੋਂ। ਖਾਲਸੇ ਦੇ ਜਾਹੋ ਜਲਾਲ ਦਾ ਜਿਹੜਾ ਝਲਕਾਰਾ ਚੱਲਿਆ ਨਹੀਂ ਜਾ ਰਿਹਾ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ। ਕਹਿ ਸਕਦੇ ਕਿ ਇੱਕ ਵਾਰ ਕਿਸਾਨਾਂ ਨੇ, ਕਿਰਤੀ ਭਾਈਚਾਰੇ ਨੇ ਹੱਦ ਕਰਕੇ ਦਿਖਾ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਲੈ ਕੇ ਆਉਣ ਵਾਲੇ ਖਾਲਸਾ ਪੰਥ ਨੂੰ ਸਤਿਕਾਰ ਦੇ ਕੇ, ਸਨਮਾਨ ਦੇ ਕੇ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਸੰਘਰਸ਼ ਵਿੱਢੇ ਜਾਂਦੇ ਨੇ ਤਾਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਹਨਾਂ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਉਹਨਾਂ ਸੰਘਰਸ਼ਾਂ ਨੂੰ ਵਿੱਢਿਆ ਜਾਂਦਾ ਹੈ। ਪਰ ਜਦੋਂ ਸੰਘਰਸ਼ ਸਮੇਟੇ ਜਾਂਦੇ ਨੇ, ਜਦੋਂ ਸੰਘਰਸ਼ ਦੀ ਸਮਾਪਤੀ ਹੁੰਦੀ ਹੈ, ਜਿਵੇਂ ਕਿਸਾਨੀ ਅੰਦੋਲਨ ਦੀ ਸਮਾਪਤੀ ਹੋਈ, ਤਾਂ ਜਿਹੜਾ ਖਾਲਸਾ ਪੰਥ ਦੀ ਜਿਹੜਾ ਸੱਚਮੁੱਚ ਕਰਕੇ ਤਨ ਮਨ ਤੋਂ ਸਿੱਖੀ ਰਹੁ ਨੀਤਾਂ ਨੂੰ ਪ੍ਰਣਾਇਆ ਹੋਇਆ ਸੀ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਕਬੂਲ ਕੇ ਸ਼ੰਭੂ ਬਾਰਡਰ ਤੋਂ ਚਾਲਾ ਪਾਇਆ ਔਰ ਸਰਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਇਹ तमाम साडे वास्ते सिक्ख्यादायक ने, प्रेरणा स्रोत ने। भविख दे विच भी जदों संघर्ष चलणगे तां खालसा पंथ दी गुरु की लाडली फौज निहंग सिंघां दी गल भी इतिहास के सुनहरी पत्रियां दे उपर सब तो मूरले कतार दे विच आवेगी। ये बहुत वड्डा दिन है अज खालसा पंथ वास्ते, सिख कौम वास्ते बहुत वड्डा दिन है। निहंग सिंह फौज दे वल्लों, गुरु के सिंघां वल्लों, सिख संगत वल्लों जिहड़ा है शंभू बार्डर तो हुंदे होए राजपुरा आया श्री फतेहगढ़ साहिब दे विच जाके अज 12 दसंबर का जिहड़ा रात का विश्राम किया जाएगा और कल नूं फिर 13 दसंबर नूं चाला पाया जाएगा और सिखां दे सर्वोत्तम अस्थान श्री अकाल तख्त साहिब, श्री दरबार साहिब, श्री अमृतसर साहिब दे विच जाके नतमस्तक होया जाएगा। उस जगह के उपर गुरु हरगोबिंद पातशाह महाराज जी का, गुरु रामदास महाराज जी का शुकराना किया जाएगा। उन्हां महान योद्धियां दी, महान गुरु पातशाह महाराज जी की पावन धरत नूं जिहड़ा है नमन किया जाएगा। सरगुरु पातशाह महाराज जी का इतिहास साडे सबना वास्ते प्रेरणा स्रोत है। इस तरह के तमाम पक्ष लैके मैं तुहाडे सामने लगातार हाजिर हो रहा। तमाम पक्षां नूं देख रहे हो कि किस तरह फुल्लां दी बरसात सिख संगत दे वल्लों कीती जा रही है। ये बहुत वड्डा दिन है साडे वास्ते। सरगुरु पातशाह महाराज जी का शुकराना किया जा रहा है। सिंह शस्त्रां दे नाल लैस है, चाहे संघर्ष तां शांतमई सी, रोस प्रदर्शन शांतमई सी, पर जो गुरु पातशाह महाराज जी ने शस्त्र की सिखलाई, शस्त्र की तगीद अपने सिख नूं कीती है, वो शस्त्र भी गुरु के खालसे ने अपने नाल रखे हुए ने। सरगुरु पातशाह महाराज जी का शुकराना करन दा दिन है। मैं
ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਹਾਂ ਕਿ ਕਿਵੇਂ ਨੌਜਵਾਨ ਵੱਲੋਂ ਜਿਹੜੇ ਨੌਜਵਾਨਾਂ ਨੇ ਕਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਕਰਨੀਆਂ ਵੀ ਨਹੀਂ ਸੀ ਸੁਣੀਆਂ, ਉਹਨਾਂ ਦੇ ਵੱਲੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ। ਅੱਜ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ। ਇਹ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਉੱਪਰ ਉਕਰਿਆ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਸੰਘਰਸ਼ ਚੱਲੇਗਾ ਤਾਂ ਖਾਲਸਾ ਪੰਥ ਦਾ ਨਾਮ ਮੂਰਲੀਆਂ ਕਤਾਰਾਂ ਦੇ ਵਿੱਚ ਆਵੇਗਾ। ਲੰਗਰਾਂ ਦੀ ਗੱਲ ਕੀਤੀ ਜਾਂਦੀ ਹੈ ਔਰ ਹੋਰ ਵਸਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਸੁਨਹਿਰੀ ਪੱਤਰਿਆਂ ਦੇ ਉੱਪਰ ਖਾਲਸਾ ਪੰਥ ਦਾ, ਗੁਰੂ ਦੀਆਂ ਲਾਡਲੀਆਂ ਫੌਜਾਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਮੂਰਲੀਆਂ ਕਤਾਰਾਂ ਦੇ ਵਿੱਚ ਆਵੇਗਾ। ਲੋਕ ਕਿਹਾ ਕਰਨਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਮੋਰਚੇ ਜਿੱਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਤੇ ਜਾਣਗੇ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ TV 84 ਦੇ ਮਾਧਿਅਮ ਦੇ ਰਾਹੀਂ ਲਾਈਵ ਤਸਵੀਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਪੰਥ ਮਹਾਰਾਜ ਜੀ ਦਾ ਦੀਦਾਰ ਕਰ ਰਹੇ ਹੋ। ਇਹ ਲਾਈਵ ਤਸਵੀਰਾਂ ਜਦੋਂ ਵੀ ਠੰਡ ਦੇ ਦਿਨ ਆਉਂਦੇ ਨੇ ਤਾਂ ਉਹ ਸਾਡੇ ਵਾਸਤੇ ਕੋਈ ਨਾ ਕੋਈ ਨਵਾਂ ਇਤਿਹਾਸ ਰਚ ਕੇ ਜਾਂਦੇ ਨੇ। ਉਹ ਸਾਡੇ ਵਾਸਤੇ ਕੋਈ ਨਾ ਕੋਈ ਨਵਾਂ ਇਤਿਹਾਸ ਰਚ ਕੇ ਜਾਂਦੇ ਨੇ ਕਿ ਕਿਵੇਂ ਖਾਲਸਾ ਜਿਹੜਾ ਹੈ ਆਪਣੇ ਜ਼ਾਹੋ ਜਲਾਲ ਦੇ ਨਾਲ ਵਾਪਸ ਵੱਲ ਨੂੰ ਪਰਤ ਰਿਹਾ ਹੈ। ਸੱਚਮੁੱਚ ਕਿਹਾ ਜਾਂਦਾ ਸੀ, ਹਰੀ ਸਿੰਘ ਨਲੂਏ ਦੀ ਗੱਲ ਕੀਤੀ ਜਾਂਦੀ ਹੈ ਕਿ ਹਰੀ ਸਿੰਘ ਨਲੂਆ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਜਿਸ ਜਗ੍ਹਾ ਵੱਲ ਨੂੰ ਗਿਆ, ਚਾਹੇ ਸਰਦਾਰ ਅਕਾਲੀ ਫੂਲਾ ਸਿੰਘ ਦੀ ਗੱਲ ਹੋਵੇ, ਜਦੋਂ ਵੀ ਯੋਧੇ ਰਣ ਮੈਦਾਨੇ ਅੰਦਰ ਜਾਂਦੇ ਰਹੇ ਤਾਂ ਜਿੱਤ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤਦੇ ਰਹੇ। ਇਹ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਬਾਤ ਹੈ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤੀ ਹੈ। ਕਦੇ ਉਸ ਪ੍ਰਮਾਤਮਾ ਦੀ, ਉਸ ਵਾਹਿਗੁਰੂ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਸ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਸੰਘਰਸ਼ ਦੇ ਵਿੱਚ ਲੜਨ ਵਾਲੇ ਲੋਕ ਨਿਤਰਦੇ ਨੇ ਤਾਂ ਉਸ ਪ੍ਰਮਾਤਮਾ ਦੀ ਓਟ ਲੈ ਕੇ, ਪ੍ਰਮਾਤਮਾ ਦੀ ਓਟ ਮੱਦੇ ਨਜ਼ਰ ਰੱਖ ਕੇ ਨਿਤਰਦੇ ਨੇ। ਉਸ ਪ੍ਰਮਾਤਮਾ ਦੀ ਹੋਂਦ ਦਾ ਸਦਕਾ, ਵਾਹਿਗੁਰੂ ਦੀ ਹੋਂਦ ਦਾ ਸਦਕਾ ਇਸ ਤਰ੍ਹਾਂ ਦੇ ਸੰਘਰਸ਼ ਲੜੇ ਜਾਂਦੇ ਨੇ। ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਇਹ ਸਾਡੇ ਵਾਸਤੇ ਬਹੁਤ ਭਾਗਾਂ ਵਾਲਾ ਦਿਨ, ਬਹੁਤ ਕਰਮਾਂ ਵਾਲਾ ਦਿਨ ਹੈ ਜਿਹੜਾ ਅੱਜ ਸਾਡੇ ਵਾਸਤੇ ਆਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਵਰਤਾਈ ਹੈ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੱਲਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲਈ ਜਾਂਦੀ ਹੈ, ਪਰ ਝਾੜੂ ਵਾਲੇ ਸਿੰਘ ਕਿਹਾ ਜਾਂਦਾ ਹੈ ਕਿ ਜਦੋਂ ਸ਼ਰਧਾ ਹੋ ਜਾਵੇ, ਜਦੋਂ ਮਨ ਦੇ ਵਿੱਚ ਇਹ ਪੱਕੀ ਤਾਕੀਦ ਹੋ ਜਾਵੇ ਕਿ ਸੇਵਾ ਕਰਨੀ ਹੈ ਤਾਂ ਗੁਰੂ ਕੇ ਸਿੰਘਾਂ ਨੇ, ਗੁਰੂ ਕੇ ਸੇਵਾਦਾਰਾਂ ਨੇ ਆਪਣੇ ਹੱਥ ਦੇ ਵਿੱਚ ਝਾੜੂ ਲੈ ਕੇ ਵੀ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਵੱਡੀ ਸੇਵਾ ਨਿਭਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਇਹ ਸਾਡੇ ਵਾਸਤੇ ਬਹੁਤ ਪ੍ਰੇਰਨਾ ਸਰੋਤ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਆ ਸੰਗਤ ਵੱਲੋਂ, ਸਿੱਖ ਸੰਗਤ ਦੇ ਵੱਲੋਂ, ਭੈਣਾਂ ਦੇ ਵੱਲੋਂ, ਛੋਟੇ ਛੋਟੇ ਬੱਚਿਆਂ ਵੱਲੋਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ ਜਾ ਰਹੇ ਨੇ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ TV 84 ਇੰਡੀਆ ਦੇ ਮਾਧਿਅਮ ਦੇ ਰਾਹੀਂ ਕੈਮਰਾਮੈਨ ਗੁਰਮੁਖ ਸਿੰਘ ਔਰ ਮੈਂ ਰਜਿੰਦਰ ਸਿੰਘ ਸਭਰਾ ਤੋਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਓਟ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਨ ਕਰਦੀਆਂ ਨਜ਼ਰ ਆ ਰਹੀਆਂ ਨੇ। ਇਹ ਬਹੁਤ ਵੱਡਾ ਹੁੰਦਾ ਹੈ ਕਿ ਜਦੋਂ ਤੁਹਾਡੇ ਸਾਹਮਣੇ तमाम ਚੁਣੌਤੀਆਂ ਹੋਣ, तमाम ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਸਿਰੜ ਨੂੰ ਕਿਸ ਤਰ੍ਹਾਂ ਕਾਇਮ ਰੱਖਣਾ ਹੈ, ਸਿਰਕ ਦੇ ਉੱਪਰ ਕਿਸ ਤਰ੍ਹਾਂ ਅੜ ਕੇ ਜਿਹੜਾ ਹੈ ਤੁਸੀਂ ਜਿੱਤਾਂ ਦੇ ਨੇੜੇ ਜਾਣਾ, ਉਹਨਾਂ ਜਿੱਤਾਂ ਨੂੰ ਪ੍ਰਾਪਤ ਕਰਨਾ। ਤੇ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਅੱਜ ਇਹ ਭਾਗਾਂ ਵਾਲਾ ਦਿਨ, ਇਹ ਕਰਮਾਂ ਵਾਲਾ ਦਿਨ, ਜਿਸ ਕਰਮਾਂ ਵਾਲੇ ਦਿਨ ਨੂੰ ਪੰਜਾਬ ਦੇ ਲੋਕ, ਭਾਰਤ ਦੇ ਲੋਕ ਨਿਰੰਤਰ ਉਡੀਕਦੇ ਸੀ ਕਿ ਕਦੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਕਿਸਾਨ ਵਾਪਸ ਪਰਤਣਗੇ, ਭਾਰਤ ਦੇ ਕਿਰਤੀ ਲੋਕ ਕਦੋਂ ਵਾਪਸ ਪਰਤਣਗੇ। ਪਰ ਅੱਜ ਖਾਲਸਾ ਪੰਥ ਵਾਪਸ ਪਰਤਿਆ ਹੈ। ਗੁਰੂ ਕੇ ਕਿਰਤੀ ਸਿੱਖ, ਹੋਰ ਪੰਜਾਬ ਦੇ तमाम ਵਰਗਾਂ ਦੇ ਜਿਹੜੇ ਕਿਰਤੀ ਲੋਕ ਨੇ
ਉਹ ਵਾਪਸ ਪਰਤੇ ਨੇ। ਇਹ ਇਤਿਹਾਸ ਭਵਿੱਖ ਦੇ ਵਿੱਚ ਸਾਡੇ ਵਾਸਤੇ ਜਿਹੜੀਆਂ ਦਰਪੇਸ਼ ਚੁਣੌਤੀਆਂ ਨੇ, ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਸਾਡੇ ਵਾਸਤੇ ਇੱਕ ਤਰ੍ਹਾਂ ਦੇ ਨਾਲ ਫਤਿਹ ਸਾਬਤ ਹੋਵੇਗਾ। ਜਿਵੇਂ ਕਿਸਾਨ ਵੀਰਾਂ ਨੇ ਇਸ ਕਿਸਾਨੀ ਅੰਦੋਲਨ, ਕਿਸਾਨੀ ਘੋਲ ਨੂੰ ਫਤਿਹ ਪ੍ਰਾਪਤ ਕੀਤਾ ਹੈ, ਭਵਿੱਖ ਦੇ ਵਿੱਚ ਵੀ ਜਦੋਂ ਵੀ ਮੁਹਿੰਮਾਂ ਸਾਡੇ ਸਾਹਮਣੇ ਆਉਣਗੀਆਂ, ਜਦੋਂ ਸਾਡੇ ਸਾਹਮਣੇ ਆਉਣਗੀਆਂ, ਤਾਂ ਉਹਨਾਂ ਮੁਹਿੰਮਾਂ ਨੂੰ ਵੀ ਇਸੇ ਘੋਲ ਦਾ ਸਦਕਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਤਿਹ ਕੀਤਾ ਜਾ ਸਕੇਗਾ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਗੁਰੂ ਕੇ ਖਾਲਸੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰ ਰਹੇ ਹੋ। ਮੈਂ ਰਜਿੰਦਰ ਸਿੰਘ ਸਭਰਾ, TV 84 ਇੰਡੀਆ ਦੇ ਨਾਲ ਕੈਮਰਾਮੈਨ ਗੁਰਮੁਖ ਸਿੰਘ ਦੇ ਨਾਲ ਲਗਾਤਾਰ ਤਸਵੀਰਾਂ ਦੇਖ ਰਹੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੀਦਾਰ ਕਰ ਸਕੋਗੇ ਕਿ ਕਿਵੇਂ ਖਾਲਸਾ ਪੰਥ ਜਾ ਰਿਹਾ ਹੈ। ਨਗਰ ਕੀਰਤਨ ਆਉਣ ਦੀ ਖੁਸ਼ੀ ਦੇ ਵਿੱਚ ਜਿੱਥੇ ਨਗਰ ਕੀਰਤਨ ਸ਼ੰਭੂ ਬਾਰਡਰ ਦੇ ਉੱਪਰ ਆ ਪੁੱਜਾ, ਉੱਥੇ ਸਿੱਖ ਸੰਗਤ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਸ ਵੇਲੇ ਦਾ ਵੱਡਾ ਦ੍ਰਿਸ਼ ਕਿ ਕਿਸ ਤਰੀਕੇ ਦੇ ਨਾਲ ਸਿੱਖ ਸੰਗਤ ਦੇ ਵੱਲੋਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਗੁਰੂ ਪੰਥ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਤਿਸ਼ਬਾਜ਼ੀ ਸਿੱਖ ਸੰਗਤ ਦੇ ਵੱਲੋਂ ਕੀਤੀ ਜਾ ਰਹੀ ਹੈ। ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ। ਸਵਾਗਤ ਕਰਨ ਵਾਸਤੇ ਦੀਪ ਸਿੱਧੂ ਵੀ ਪੁੱਜੇ ਹੋਏ ਨੇ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਖਾਲਸਾ ਪੰਥ ਆਇਆ ਹੈ। ਖਾਲਸਾ ਪੰਥ ਦੀ ਖੁਸ਼ੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਜਾਵੇਗਾ, ਜੀ ਆਇਆਂ ਨੂੰ ਆਖਿਆ ਜਾਵੇਗਾ। ਬਾਈ ਦੀਪ ਸਿੱਧੂ ਨੇ, ਦੀਪ ਸਿੱਧੂ ਦੇ ਵੱਲੋਂ ਵੀ ਜਿਹੜਾ ਹੈ
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਨਗਰ ਕੀਰਤਨ ਨੂੰ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਜੀ ਆਇਆਂ ਕਹਿਣ ਵਾਸਤੇ ਵੀ ਜਿਹੜਾ ਹੈ ਅਗੇਰੇ ਹੋ ਕੇ ਦੇਖੀ ਬਾਈ ਹਾਂ ਚੱਲ ਸ਼ੰਭੂ ਬਾਰਡਰ ਤੋਂ ਚੱਲੇ ਹੋਏ ਖਾਲਸਾ ਪੰਥ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਚੱਲਿਆ ਸੀ, ਉਹਨਾਂ ਦੇ ਵੱਲੋਂ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈ ਇੱਥੇ ਆ ਕੇ ਸਿੱਖ ਸੰਗਤ ਦੇ ਨਾਲ ਜਿਹੜਾ ਸਿੱਖ ਸੰਗਤ ਦੇ ਦਰਮਿਆਨ ਹੋਇਆ ਜਾ ਰਿਹਾ ਹੈ। ਪਿਛਲੇ ਪਾਸੇ ਜਿੱਥੇ ਪੰਜ ਪਿਆਰੇ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਵੀ ਹੈ ਜਿਹੜਾ ਕਿ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ। ਪਰ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਜਿਹੜੀ ਸੰਘਰਸ਼ ਦੇ ਪਹਿਲੇ ਦਿਨ ਤੋਂ ਦਿੱਲੀ ਮੋਰਚੇ ਦੇ ਵਿੱਚ ਡਟੀ ਹੋਈ ਹੈ, ਸ਼ੰਭੂ ਬਾਰਡਰ ਦੇ ਉੱਪਰ ਡਟੀ ਹੋਈ ਸੀ। ਬਾਬਾ ਰਾਜਾ ਰਾਜ ਸਿੰਘ ਜੀ ਦਾ ਸਨਮਾਨ ਗੁਰੂ ਕੀਆਂ ਸਿੱਖ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਜੀ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਹੋਰ ਸੰਗਤਾਂ ਦੇ ਵੱਲੋਂ ਜਿਹੜਾ ਹੈ ਜਿਹੜੀਆਂ तमाम ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਬਾਬਾ ਰਾਜਾ ਰਾਜ ਸਿੰਘ ਜੀ ਦਾ ਹੋਰ ਵੀ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਈ ਦੀਪ ਸਿੱਧੂ ਔਰ ਹੋਰ ਜਿੰਨੇ ਵੀ ਨੌਜਵਾਨ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਆਪਣੀ ਬਣਦੀ ਹੋਈ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਦਾ ਸਨਮਾਨ ਵਿਸ਼ੇਸ਼ ਪੱਧਰ ਦੇ ਉੱਪਰ ਕੀਤਾ ਜਾ ਰਿਹਾ ਹੈ। ਸੱਚਮੁੱਚ ਅੱਜ ਬੇਹੱਦ ਖੁਸ਼ੀ ਹੈ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਲੰਮਾ ਸਮਾਂ ਦਿੱਲੀ ਬਾਰਡਰਾਂ ਦੇ ਉੱਪਰ ਗੁਜ਼ਾਰ ਲੈਣਾ, ਸੜਕਾਂ ਦੇ ਉੱਪਰ ਠੰਡ ਦੇ ਦਿਨਾਂ ਦੇ ਵਿੱਚ ਗੁਜ਼ਾਰ ਲੈਣਾ ਕੋਈ ਸੌਖੀ ਗੱਲ ਨਹੀਂ। ਪਰ ਅੱਜ ਪੰਜਾਬ ਦੇ ਕਿਰਤੀ ਲੋਕ, ਭਾਰਤ ਦੇ ਕਿਰਤੀ ਲੋਕ ਜਿੱਤ ਪ੍ਰਾਪਤ ਕਰਕੇ ਵਾਪਸ ਵੱਲ ਨੂੰ ਪਰਤੇ ਨੇ।